ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 7 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਤਹਿਤ ਜੇ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਪਲਾਨਸ ਦੇ ਵਿੱਚ ਚੇਂਜਸ ਕਰਵਾਉਣੀਆਂ, ਫੈਮਿਲੀ ਦੇ ਵਿੱਚ ਚੇਂਜਸ ਹੋਏ ਉਸ ਦੇ ਬਾਬਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਮੈਡੀਕੇਅਰ ਅਪਲਾਈ ਕਰਨਾ ਚੱਲ ਰਿਹਾ, ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਲਈ ਕਾਲ 4082722500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕੀਆਨਾ 415-909-003। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਰਣਜੀਤ ਤੇ ਮਨਦੀਪ ਕੌਸ਼ਲ ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਲੋ, ਕਰਨੈਲ ਸਿੰਘ ਰੰਧਾਵਾ ਟਰਲੌਗ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਬੁਲਾਈਏ ਤੇ ਇੱਕ ਮਾੜੀ ਖਬਰ ਆ ਰਹੀ ਹੈ। US ਦੀ ਮਿਲਟਰੀ ਦਾ ਇੱਕ ਹੈਲੀਕਾਪਟਰ, ਜਿਹਦੇ ਵਿੱਚ 5 ਮਰੀਨ ਸੀਗੇ, ਉਹ ਨਵਾਡਾ ਤੋਂ, ਲਾਸ ਵੈਗਸ ਤੋਂ ਕੈਲੀਫੋਰਨੀਆ ਨੂੰ ਆ ਰਿਹਾ ਸੀ ਤੇ ਅੱਜ ਤੜਕੇ 1:50 ਤੇ ਜਿਹੜਾ ਆ ਮਿਸਿੰਗ ਉਸ ਨੂੰ ਡਿਕਲੇਅਰ ਕੀਤਾ ਗਿਆ ਹੈਗਾ। ਕਹਿੰਦੇ ਵੀ ਇਹਦੇ ਵਿੱਚ US ਦੇ ਮਰੀਨ ਕਾਰਪਸ ਦਾ ਇਹ ਸੀਗਾ। 5 ਮਰੀਨਸ ਇਸ CH-53E ਸੁਪਰ ਸਟਾਲੀਅਨ ਹੈਲੀਕਾਪਟਰ ਦੇ ਵਿੱਚ ਜੋ ਮਰੀਨ ਸੀਗੇ ਤੇ ਮਰੀਨ ਕਾਰਪਸ 에ਅਰ ਸਟੇਸ਼ਨ ਮੀਰਾਮਰ ਜੋ ਆ ਇਹ ਕੱਲ ਰਾਤੀ ਜਿੱਦਾਂ ਅੱਜ ਤੜਕੇ ਉਹ ਮਿਸਿੰਗ ਹੁਣ ਦੱਸਿਆ ਜਾ ਰਿਹਾ ਹੈਗਾ। ਕਰੀਚ 에ਅਰ ਫੋਰਸ ਬੇਸ ਜੋ ਲਾਸ ਵੈਗਸ ਦੇ ਲਾਗੇ ਹੈਗਾ, ਉੱਥੋਂ ਮੀਰਾਮਰ ਜੋ ਸੈਂਡੀਗੋ ਵਾਲਾ ਏਰੀਆ ਸੀ ਉੱਥੇ ਨੂੰ ਆ ਰਿਹਾ ਸੀ ਤੇ ਮਰੀਨਸ ਦੀ ਇਸ ਹੈਲਪ ਦੇ ਲਈ, ਉਹਨੂੰ ਲੱਭਣ ਦੇ ਲਈ ਸੈਂਡੀਗੋ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਤੇ ਸਿਵਲ 에ਅਰ ਪੈਟਰੋਲ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਪਰ ਕਹਿੰਦੇ ਵੀ ਜਿੱਥੋਂ ਉਹਦੀ ਲੋਕੇਸ਼ਨ ਫਿਗਰ ਆਊਟ ਹੋਈ ਸੀ ਉੱਥੇ ਫਾਇਰ ਡਿਪਾਰਟਮੈਂਟ ਦੇ ਫਾਇਰ ਫਾਈਟਰਸ ਵੀ ਪਹੁੰਚੇ ਪਰ ਲੱਭ ਨਹੀਂ ਸਕੇ ਹੈਗੇ। ਸੋ ਜਿਸ ਏਰੀਏ ਦੇ ਵਿੱਚ ਸ਼ੱਕ ਪਾਈ ਜਾ ਰਹੀ ਆ ਵੀ ਇੱਥੇ ਕ੍ਰੈਸ਼ ਹੋ ਸਕਦਾ ਹੈਗਾ ਆ, ਐਟਮੋਸਫੇਰਿਕ ਰਿਵਰ ਕਰਕੇ ਬਹੁਤ ਜ਼ਿਆਦਾ ਜਿਹੜਾ ਉੱਥੇ ਦਾ ਮੌਸਮ ਖਰਾਬ ਹੈਗਾ, ਪਹੁੰਚਣਾ ਜੋ ਆ ਕਾਫੀ ਔਖਾ ਹੈਗਾ। ਜੀ ਬਿਲਕੁਲ, ਕਹਿੰਦੇ ਵੀ ATVs ਆਲ ਟਰੇਨ ਵਹੀਕਲਸ ਉਹ ਹੁਣ ਲਗਾਏ ਗਏ ਆ ਇਹਨਾਂ ਜਿਹੜੇ ਮਰੀਨਸ ਆ ਉਹਨਾਂ ਨੂੰ ਲੱਭਣ ਦੇ ਲਈ। ਪਿਛਲੇ ਕੁਛ ਕੁ ਹਫ਼ਤੇ ਤੇ ਮਹੀਨਿਆਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਸਮਾਂ ਮਾੜਾ ਚੱਲ ਰਿਹਾ ਹੈ US ਦੀ ਜਿਹੜੀ ਉਹ ਮਿਲਟਰੀ ਦੇ ਲਈ। ਪਹਿਲੋਂ 2 ਨੇਵੀ ਸੀਲਸ ਜਿਹੜੇ ਆ ਰੈੱਡ ਸੀ ਦੇ ਵਿੱਚ ਜਦੋਂ ਇੱਕ ਹਾਊਥੀਜ਼ ਦੀ ਉਹਦੇ ਤੇ ਜਹਾਜ਼ ਤੇ ਚੜ੍ਹਨ ਲੱਗੇ ਸੀ ਉਦੋਂ ਲਾਪਤਾ ਹੋਏ, ਜਿਨ੍ਹਾਂ ਨੂੰ ਬਾਅਦ 'ਚ ਮ੍ਰਿਤ ਘੋਸ਼ਿਤ ਕੀਤਾ ਗਿਆ ਸੀ। 3 ਜਾਣਿਆਂ ਦੇ ਉੱਤੇ ਡਰੋਨ ਦੇ ਨਾਲ ਹਮਲਾ ਹੋਇਆ, 3 ਫੌਜੀ ਉਦੋਂ ਮਾਰੇ ਗਏ ਤੇ ਹੁਣ ਜਿਹੜੀ 5 ਮਰੀਨਸ ਆ ਇਹ ਇਸ ਟਾਈਮ ਲਾਪਤਾ ਜਿਹੜੇ ਦੱਸੇ ਜਾ ਰਹੇ ਆ। ਬੀਤੇ ਦਿਨਾਂ 'ਚ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਖਰਾਬ ਰਿਹਾ, ਪਰ ਇੰਨਾ ਵੀ ਮੌਸਮ ਖਰਾਬ ਨਹੀਂ ਸੀਗਾ। ਇਸ ਦੀ ਹੁਣ ਜਿਹੜੀ ਉਹ ਜਾਂਚ ਆ ਉਹ ਹੁਣ ਚੱਲ ਰਹੀ ਆ। ਤੜਕੇ ਸਵੇਰੇ 2-2:30 ਵਜੇ ਇਹ ਵਾਰਦਾਤ, ਇਹ ਘਟਨਾ ਜਿਹੜੀ ਆ ਵਾਪਰੀ ਆ। ਸੋ ਕੈਲ ਫਾਇਰ, US ਫੋਰੈਸਟ ਸਰਵਿਸ, US ਪੈਟਰੋਲ, ਬਾਰਡਰ ਪੈਟਰੋਲ ਏਜੰਟਸ ਸਾਰੇ ਜਾਣੇ ਇਹਨਾਂ ਨੂੰ ਲੱਭਣ ਦੇ ਵਿੱਚ ਲੱਗੇ ਆ।
ਕਈ ਇਲਾਕਿਆਂ ਦੇ ਵਿੱਚ ਜਿੱਥੇ ਪਹਾੜੀ ਇਲਾਕਾ ਆ ਉੱਥੇ 4 ਤੋਂ 6 ਇੰਚ ਤੱਕ, ਅੱਧਾ ਫੁੱਟ ਤੱਕ ਕਹਿੰਦੇ ਆ ਉਹ ਬਰਫ਼ ਵੀ ਪਈ ਹੋ ਸਕਦੀ ਆ। ਸੋ ਇਹ ਜਿਹੜੀ ਲੇਟੈਸਟ ਅਪਡੇਟ ਆ, ਬਾਕੀ ਜੇ ਕੋਈ ਅਪਡੇਟ ਆਉਂਦੀ ਆ ਇਸ ਦੇ ਬਾਰੇ ਤੋਂ ਆਪਾਂ ਦੱਸਾਂਗੇ। ਇਹ ਜਿਹੜੇ 5 ਮਰੀਨ ਅਸਾਈਨ ਕੀਤੇ ਗਏ ਸੀ ਮਰੀਨ ਹੈਵੀ ਹੈਲੀਕਾਪਟਰ ਸਕੁਆਡਰਨ 361 ਦੇ ਨਾਲ, ਮਰੀਨ 에ਅਰਕ੍ਰਾਫਟ ਗਰੁੱਪ 16 ਤੇ 3rd ਮਰੀਨ 에ਅਰਕ੍ਰਾਫਟ ਵਿੰਗ ਦੇ ਨਾਲ ਮਰੀਨ ਕਾਰਪਸ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਅਗਲੀ ਜਿਹੜੀ ਹਰਜੀਤ ਸਿੰਘ ਦੀ ਗੱਲ ਕਰਦੇ ਜਾਈਏ, ਨਿੱਕੀ ਹੇਲੀ ਦੇ ਲਈ ਬੜਾ ਨਮੋਸ਼ੀ ਦਾ ਕਹਿ ਸਕਦੇ ਹਾਂ ਵੀ ਇੱਕ ਦਿਨ ਰਿਹਾ ਆ। ਨਵਾਡਾ ਦੀ ਜਿਹੜੀ ਰਿਪਬਲਿਕਨ ਪ੍ਰਾਇਮਰੀ ਦੇ ਵਿੱਚ ਇੱਕੋ ਇੱਕ ਕੈਂਡੀਡੇਟ ਹੁੰਦੇ ਹੋਏ ਵੀ ਸਭ ਤੋਂ ਘੱਟ ਵੋਟਾਂ ਜਿਹੜੀਆਂ ਆ ਨਿੱਕੀ ਹੇਲੀ ਨੂੰ ਪਈਆਂ ਆ। ਆਪਸ਼ਨ ਸੀ ਉੱਥੇ ਜੀਓਪੀ ਦੀ ਜਿਹੜੀ ਉਹ ਪ੍ਰਾਇਮਰੀ ਦੇ ਵਿੱਚ ਵੀ ਕਿ ਨਿੱਕੀ ਹੇਲੀ ਨੂੰ ਵੋਟ ਪਾਉਣੀ ਆ ਜਾਂ ਨਨ ਆਫ ਦੀ ਅਬਵ। ਕਹਿੰਦੇ ਨਨ ਆਫ ਦੀਜ਼ ਕੈਂਡੀਡੇਟਸ ਨੂੰ ਵੱਧ ਵੋਟਾਂ ਜਿਹੜੀਆਂ ਆ ਉਹ ਪਈਆਂ ਆ। ਨਵਾਡਾ ਸਟੇਟ ਦੇ ਵਿੱਚ ਫਰੰਟ ਰਨਰ ਉਹੀ ਨੇ ਡੋਨਲਡ ਟਰੰਪ ਹੁਣੀ, ਜਿਨ੍ਹਾਂ ਦੇ ਉੱਤੇ ਰੀਸੈਂਟਲੀ ਅਦਾਲਤ ਨੇ ਕਿਹਾ ਵੀ ਕੇਸ ਅੱਗੇ ਤੋਰਿਆ ਜਾ ਸਕਦਾ ਕਿਉਂਕਿ ਉਹਨਾਂ ਦੇ ਕੋਲ ਪ੍ਰੈਜ਼ੀਡੈਂਸ਼ੀਅਲ ਇਮਿਊਨਿਟੀ ਨਹੀਂ ਹੈਗੀ, ਕਿਉਂਕਿ ਹੁਣ ਉਹ ਸਿਟੀਜ਼ਨ ਦੇ ਤੌਰ ਦੇ ਉੱਤੇ ਜਿਹੜੇ ਉਹ ਵਿਚਰ ਰਹੇ ਹੈਗੇ ਆ। ਇੱਥੇ ਦੋ ਤਰੀਕੇ ਦੇ ਨਾਲ ਆਪੋ ਆਪਣੇ ਜਿਹੜੇ ਸੂਬੇ ਦੇ ਵਿੱਚ ਜਿਹੜੀਆਂ ਪਾਰਟੀਜ਼ ਆ ਉਹ ਕਰਾਉਂਦੀਆਂ, ਆਈਦਰ ਕਾਕਸ ਕਰਦੇ ਆ ਤੇ ਜਾਂ ਫਿਰ ਜਿਹੜੀ ਆ ਉਹ ਸੂਬੇ ਦੁਆਰਾ ਜਿਹੜੀ ਪ੍ਰਾਇਮਰੀ ਕਰਾਈ ਜਾਂਦੀ। ਉਧਰ ਪ੍ਰੈਜ਼ੀਡੈਂਟ ਬਾਈਡਨ ਆਪਣੀ ਜਿਹੜੀ ਪਾਰਟੀ ਦੇ ਵੱਲੋਂ ਉਹ ਉੱਥੇ ਆਸਾਨੀ ਦੇ ਨਾਲ ਜਿੱਤੇ ਹੈਗੇ ਆ। ਸੋ ਨਿੱਕੀ ਹੇਲੀ ਨੂੰ ਪਹਿਲਾਂ ਹੀ ਜਿਹੜਾ ਉਹ ਲੱਗ ਰਿਹਾ ਸੀਗਾ ਵੀ ਇਸ ਸਟੇਟ ਦੇ ਵਿੱਚ ਕੰਮ ਕਾਫੀ ਔਖਾ ਹੋਣਾ ਆ, ਪਰ ਕੱਲ ਆਏ ਮੰਗਲਵਾਰ ਦੇ ਨਤੀਜਿਆਂ ਦੇ ਵਿੱਚ ਉੱਦਾਂ ਕਹਿੰਦੇ ਟੈਕਨੀਕਲੀ ਇਹ ਮੀਨਿੰਗਲੈਸ, ਇਹਨਾਂ ਦਾ ਕੋਈ ਮਤਲਬ ਤਾਂ ਨਹੀਂ ਹੈਗਾ, ਪਰ ਫਿਰ ਵੀ ਇੱਕ ਅੰਬੈਰਸਮੈਂਟ ਦੇ ਤੌਰ ਦੇ ਉੱਤੇ ਨਿੱਕੀ ਹੇਲੀ ਦੇ ਲਈ ਇਹ ਜਿਹੜੇ ਫੈਸਲੇ ਆ ਉਹ ਆਏ ਹੈਗੇ ਆ। 1975 ਦੇ ਵਿੱਚ ਨਵਾਡਾ 'ਚ ਨਨ ਆਫ ਦੀਜ਼ ਕੈਂਡੀਡੇਟਸ ਆਪਸ਼ਨ ਨੂੰ ਐਡ ਕੀਤਾ ਗਿਆ ਸੀ, ਜਿੱਦਾਂ ਆਪਾਂ ਉੱਧਰ ਦੇਖਦੇ ਹਾਂ ਨੋਟਾ ਵਾਲਾ। ਸੋ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਹੁਣ ਦੇਖਿਆ ਗਿਆ ਆ ਵੀ ਇਹ ਕੈਂਡੀਡੇਟ ਦੀ ਥਾਂ ਤੇ ਨਨ ਆਫ ਦੀਜ਼ ਕੈਂਡੀਡੇਟਸ ਨੂੰ ਵੱਧ ਵੋਟਾਂ ਪਈਆਂ ਹੋਣ। ਨਵਾਡਾ ਦੇ ਗਵਰਨਰ ਜੋ ਲੰਬਾਰਡੋ, ਜੋ ਕਿ ਰਿਪਬਲਿਕਨ ਹੀ ਆ, ਉਹਨਾਂ ਨੇ ਅਨਾਊਂਸ ਕੀਤਾ ਸੀਗਾ ਵੀ ਉਹ ਵੀ ਜਿਹੜੀ ਵੋਟ ਆ ਨਨ ਆਫ ਦੀਜ਼ ਕੈਂਡੀਡੇਟਸ ਨੂੰ ਹੀ ਜਿਹੜੀ ਉਹ ਪਾਉਣ ਜਾ ਰਹੇ ਹੈਗੇ ਆ। ਤੇ ਇਵੈਂਚੁਅਲੀ ਜਿਹੜੇ ਰਜਿਸਟਰਡ ਰਿਪਬਲਿਕਨਸ ਆ ਉਹਨਾਂ ਨੇ ਵੀ ਬਹੁਤਾਤ ਦੇ ਵਿੱਚ ਉਸੇ ਹੀ ਆਪਸ਼ਨ ਤੇ ਵੋਟ ਪਾਈ ਹੈਗੀ ਆ। ਜੀ, ਇੱਥੇ ਦੱਸਦੇ ਇਹ ਸਰੋਤਿਆਂ ਨੂੰ ਵੀ ਡੋਨਲਡ ਟਰੰਪ ਹੁਣੀ ਬੈਲਟ ਦੇ ਉੱਤੇ ਨਹੀਂ ਸੀ, ਪਰ ਉਹਨਾਂ ਦੀ ਸਪੋਰਟ ਬਹੁਤ ਹੈ। 26 ਡੈਲੀਗੇਟਸ ਨਵਾਡਾ ਸਟੇਟ ਦੇ ਕੋਲ ਹੈਗੇ ਆ। ਹੁਣ ਉਹ ਦੇਖਦੇ ਆ ਕਿ ਉਹ ਡੈਲੀਗੇਟਸ ਉਹਨਾਂ ਕੋਲ ਜਾਣਗੇ, ਪਰ ਜਿੰਨੀਆਂ ਕੁ ਵੋਟਾਂ ਕਾਊਂਟ ਹੋਈਆਂ 86% ਦੇ ਕਰੀਬ, ਉਹਨਾਂ ਦੇ ਵਿੱਚੋਂ ਦੋ ਤੋਂ ਇੱਕ ਦੇ ਮਾਰਜਨ ਦੇ ਨਾਲ ਨੋਟਾ ਜਿਹੜੀ ਆ ਨਨ ਆਫ ਦੀ ਅਬਵ ਉਹ ਅੱਗੇ ਜਾ ਰਹੀ ਹੈਗੀ ਆ। ਸੋ ਨਿੱਕੀ ਹੈਲੀ ਲਈ ਕਾਫੀ ਜ਼ਿਆਦਾ ਇਹ ਨਮੋਸ਼ੀ ਵਾਲਾ ਮਾਮਲਾ ਹੈਗਾ ਆ। ਅਗਲੀ ਖਬਰ ਵੱਲ ਚਲੀਏ, ਜੋ ਅਮਰੀਕਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਡੀ ਨਿਊਜ਼ ਇਮੀਗ੍ਰੇਸ਼ਨ ਬਾਰਡਰ ਨੂੰ ਲੈ ਕੇ ਬਣੀ ਹੋਈ ਹੈਗੀ ਆ। ਕੱਲ ਜਿਹੜਾ ਬਿੱਲ ਸੀ ਬਾਈਪਾਰਟੀਸਨ ਬਿੱਲ ਉਹ ਫੇਲ ਹੋ ਗਿਆ। ਹੁਣ ਦੁਬਾਰਾ ਕੀ ਫੇਰ ਚੱਕ ਸ਼ੂਮਰ ਜੋ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਇਜ਼ਰਾਈਲ ਤੇ ਯੂਕਰੇਨ ਦੀ ਜੋ ਏਡ ਪੈਕੇਜ ਹੈਗਾ ਆ ਜਿਸ ਨੂੰ ਜੀਓਪੀ ਨੇ ਬਲੌਕ ਕੀਤਾ ਸੀ ਬਾਰਡਰ ਬਿੱਲ ਦੇ ਨਾਲ ਜੋ ਕੰਬਾਈਨ ਕੀਤਾ ਗਿਆ ਸੀ, ਉਸ ਤੋਂ ਬਿਨਾਂ ਇਹ ਜਿਹੜਾ ਪੈਕੇਜ ਬਿੱਲ ਆ ਕਿਸ ਤਰ੍ਹਾਂ ਪਾਸ ਕੀਤਾ ਜਾਵੇ। ਮਿਚ ਮਕੋਨਲ ਜੋ ਬਾਰਡਰ ਬਿੱਲ ਆ ਉਸ ਦੀ ਸਪੋਰਟ ਕਰ ਰਹੇ ਸੀ, ਪਰ ਉਹ ਉਹਨਾਂ ਦੀ ਜਿਹੜੀ ਪਾਰਟੀ ਆ ਉਸ ਨੇ ਸਪੋਰਟ ਨਹੀਂ ਕੀਤਾ। ਜੋ $118 ਬਿਲੀਅਨ ਦਾ ਬਾਰਡਰ ਸਿਕਿਉਰਿਟੀ ਬਿੱਲ ਸੀਗਾ, ਜੋ ਸੈਨੇਟਰ ਰਿਪਬਲਿਕਨ ਸੀਗੇ ਉਹਨਾਂ ਨੇ ਨਹੀਂ ਸਪੋਰਟ ਕੀਤਾ, ਇਸ ਕਰਕੇ ਉਹ ਬਿੱਲ ਅੱਗੇ ਨਹੀਂ ਵੱਧ ਸਕਿਆ। ਪਰ ਇਹਦੇ ਸੰਬੰਧ ਦੇ ਵਿੱਚ ਮਿਚ ਮਕੋਨਲ ਜੋ ਆ ਉਹ ਕਹਿੰਦੇ ਆ ਵੀ ਮੈਨੂੰ ਲੱਗਦਾ ਆ ਵੀ ਹੁਣ ਬਾਰਡਰ ਵਾਲੇ ਇਸ਼ੂ ਤੋਂ ਬਿਨਾਂ ਜੇ ਆਪਾਂ ਯੂਕਰੇਨ, ਇਜ਼ਰਾਈਲ ਤੇ ਤਾਈਵਾਨ ਦੀ ਜਿਹੜੀ ਸਪੋਰਟ ਆ ਉਹਨੂੰ ਐਜ਼ ਅ ਸਪਲੀਮੈਂਟਲ ਬਿੱਲ ਲੈ ਕੇ ਆਈਏ ਤੇ ਉਹ ਪਾਸ ਹੋ ਸਕਦਾ ਹੈਗਾ ਆ। ਸੋ ਸੈਕੰਡ ਵਰਸ਼ਨ ਜੋ ਇਸ ਬਿੱਲ ਦਾ ਆ ਇਹਦੇ ਵਿੱਚ ਹੁਣ ਫੈਂਟਲਿਨ ਦਾ ਵੀ ਰੌਲਾ ਆ। ਫੈਂਟਲਿਨ ਟ੍ਰੈਫਿਕਿੰਗ ਇਹ ਵੀ ਇੱਕ ਬਾਰਡਰ ਇਲੀਗਲ ਇਮੀਗ੍ਰੇਸ਼ਨ ਤੋਂ ਬਾਅਦ ਫੈਂਟਲਿਨ ਨੰਬਰ 1 ਪ੍ਰੋਬਲਮ ਆ USA ਦੇ ਵਿੱਚ। ਆਪਾਂ ਪਿਛਲੇ ਮਹੀਨਿਆਂ ਦੇ ਵਿੱਚ ਤੁਹਾਨੂੰ ਦੱਸਦੇ ਰਹੇ ਆ ਵੀ ਕਿਸ ਤਰ੍ਹਾਂ 1 ਲੱਖ ਤੋਂ ਵੱਧ ਲੋਕਾਂ ਦੀ ਫੈਂਟਲਿਨ ਖਾਣ ਦੇ ਨਾਲ USA ਦੇ ਵਿੱਚ ਮੌਤ ਹੋਈ ਆ ਪਿਛਲੇ ਸਾਲ ਦੇ ਵਿੱਚ। ਸੋ ਉਸ ਨੂੰ ਵੀ ਇਸ ਬਿੱਲ ਦੇ ਨਾਲ ਅਟੈਚ ਕੀਤਾ ਜਾ ਰਿਹਾ ਹੈਗਾ ਆ। ਸੋ ਹੁਣ ਦੇਖਦੇ ਆ ਵੀ ਕਿੰਨੀ ਕੁ ਜਿਹੜੀ ਸਪੋਰਟ ਆ ਮਿਲ ਸਕਦੀ ਆ, ਕਿਉਂਕਿ ਇਜ਼ਰਾਈਲ ਦੇ ਸੰਬੰਧ ਦੇ ਵਿੱਚ ਤਾਂ ਰਿਪਬਲਿਕਨ ਵੀ ਪੂਰੇ ਸਪੋਰਟ ਕਰਦੇ ਹੈਗੇ ਆ, ਯੂਕਰੇਨ ਦੇ ਸੰਬੰਧ ਦੇ ਵਿੱਚ ਰਿਪਬਲਿਕਨ ਉਲਟ ਆ, ਤਾਈਵਾਨ ਦੇ ਸੰਬੰਧ ਦੇ ਵਿੱਚ ਰਿਪਬਲਿਕਨ ਸਪੋਰਟ ਦੇ ਵਿੱਚ ਹੈਗੇ ਆ। ਸੋ
ਇਹ ਸਿਚੁਏਸ਼ਨ ਕਾਫੀ ਕੰਪਲਿਕੇਟਡ ਬਣੀ ਹੋਈ ਹੈਗੀ ਆ। ਪਰ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ, ਕਿਉਂਕਿ ਇਲੈਕਸ਼ਨ ਈਅਰ ਹੈਗਾ ਆ, ਬਹੁਤ ਜ਼ਿਆਦਾ ਉਹਨਾਂ ਦਾ ਜਿਹੜਾ ਜ਼ੋਰ ਲੱਗਾ ਹੋਇਆ ਵੀ ਕੁਛ ਨਾ ਕੁਛ ਇਹ ਪਾਸ ਹੋਵੇ। ਈਵਨ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਸਟੇਟਮੈਂਟ ਦਿੱਤੀ ਆ ਵੀ ਜਿਹੜਾ ਬਾਰਡਰ ਦੇ ਉੱਤੋਂ ਇਲੀਗਲ ਇਮੀਗ੍ਰੇਸ਼ਨ ਹੋ ਰਹੀ ਆ, ਉਹਦਾ ਮੇਨ ਕਾਰਨ ਡੋਨਲਡ ਟਰੰਪ ਹੋਣੀ ਆ। ਸੋ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਵੀ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹਨਾਂ ਨੇ ਬਿੱਲ ਨਹੀਂ ਪਾਸ ਕੀਤਾ। ਪਰ ਉਹ ਇਹ ਭੁੱਲ ਗਏ ਵੀ ਜਿਸ ਟਾਈਮ ਦੇ ਉੱਤੇ ਡੋਨਲਡ ਟਰੰਪ ਹੁਣੀ ਛੱਡ ਕੇ ਗਏ ਸੀ, ਉਸ ਟਾਈਮ ਤੇ ਆਲਮੋਸਟ ਜ਼ੀਰੋ ਕ੍ਰਾਸਿੰਗ ਹੋ ਗਈ ਸੀ ਬਾਰਡਰ। ਜੀ ਬਿਲਕੁਲ, ਇਹਨਾਂ ਨੇ ਆਪ ਹੀ ਹਰਜੋਤ ਸਿੰਘ ਜੀ ਰਿਪਬਲਿਕਨਸ ਨੇ ਨੈਗੋਸ਼ੀਏਟ ਕੀਤਾ, ਬਾਈ ਪਾਰਟੀਜ਼ਨ ਸੀਗਾ। ਲੈਂਗਫੋਰਡ ਜਿਹੜੇ ਸੀਗੇ ਸੈਨੇਟਰ, ਬਾਅਦ 'ਚ ਉਹਨਾਂ ਨੂੰ ਬੱਸ ਥੱਲੇ ਜਿਹੜਾ ਇਹਨਾਂ ਨੇ ਸਿੱਟ ਦਿੱਤਾ। ਕਹਿ ਸਕਦੇ ਹਾਂ ਮਿਚ ਮਕੌਨਲ ਤੇ ਜਿਹੜੇ ਟਰੰਪ ਹੁਣਾਂ ਦੇ ਸਾਥੀ, ਕਿਉਂਕਿ ਟਰੰਪ ਹੁਣੀ ਨਹੀਂ ਚਾਹੁੰਦੇ ਵੀ ਕੋਈ ਵੀ ਬਾਰਡਰ ਦੀ ਸਿਚੁਏਸ਼ਨ ਠੀਕ ਹੋਵੇ। ਇਹ ਜਿਹੜਾ ਦੋਸ਼ ਡੈਮੋਕ੍ਰੇਟਸ ਉਹਨਾਂ ਤੇ ਬਾਰ-ਬਾਰ ਲਾ ਰਹੇ ਆ, ਉਹ ਕਹਿੰਦੇ ਵੀ ਇਹ ਸਿਰਫ ਇੱਕ ਇਸ ਨੂੰ ਚੁਣਾਵੀ ਮੁੱਦਾ ਜਿਹੜਾ ਉਹ ਬਣਾ ਕੇ ਰੱਖਣਾ ਚਾਹੁੰਦੇ ਆ। ਉਹ ਕੋਈ ਸੋਲਿਊਸ਼ਨ ਜਿਹੜਾ ਹੁੰਦਾ ਨਹੀਂ ਦੇਖਣਾ ਚਾਹੁੰਦੇ। ਕਹਿੰਦੇ ਵੀ ਜੇ ਸੋਲਿਊਸ਼ਨ ਆਉਂਦਾ ਆ ਤੇ ਉਹਨਾਂ ਨੂੰ ਵੋਟਾਂ ਜਿਹੜੀਆਂ ਇਸ ਮਾਮਲੇ ਦੇ ਉੱਤੇ ਨਹੀਂ ਪੈਣਗੀਆਂ, ਤੇ ਉਹ ਚੀਜ਼ ਨਾ ਹੋਵੇ। ਬਾਈਡਨ ਹੁਣੀ ਇਸ ਨੂੰ ਕਰਨ ਦੇ ਲਈ ਕਾਹਲੇ ਵੀ ਹੈਗੇ ਆ, ਪਰ ਆਪ ਹੀ ਨੈਗੋਸ਼ੀਏਟ ਕਰਕੇ ਆਪ ਹੀ ਬਾਅਦ 'ਚ ਹੱਥ ਪਿੱਛੇ ਖਿੱਚ ਲੈਣੇ। ਟਰੰਪ ਉਹਨਾਂ ਦੇ ਕਹਿਣ ਦੇ ਉੱਤੇ ਇਸ ਨੂੰ ਲੈ ਕੇ ਕਈ ਸਵਾਲ ਆ। ਕੱਲੀ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਹਾਊਸ ਦੇ ਵਿੱਚ ਵੋਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਰਿਪਬਲਿਕਨਸ ਦੇ ਦੁਆਰਾ, ਉਹ ਵੀ ਉਹਨਾਂ ਦੀ ਫੇਲ ਹੋ ਗਈ। ਉਧਰ ਇੰਪੀਚਮੈਂਟ ਦੀ ਟਰਾਈ ਹੋਈ ਸੀ, ਉਹ ਵੀ ਉਹਨਾਂ ਦੀ ਜਿਹੜੀ ਉਹ ਫੇਲ ਹੋਈ ਹੈਗੀ ਆ। ਸੋ ਇਸ ਮੌਕੇ ਕਾਂਗਰਸ ਦੇ ਵਿੱਚ ਹੋ ਕੁਛ ਨਹੀਂ ਰਿਹਾ, ਬਸ ਇੱਕ ਦੂਜੇ ਦੇ ਜਿਹੜੇ ਰੈਜ਼ੋਲੂਸ਼ਨ ਆ ਉਹਨੂੰ ਫੇਲ ਕਰਨ ਦੇ ਵਿੱਚ ਜਿਹੜਾ ਜ਼ੋਰ ਆ ਉਹ ਲੱਗ ਰਿਹਾ ਆ। ਆਮ ਲੋਕਾਂ ਦੇ ਲਈ ਕੀ ਕਰਨਾ ਆ, ਕੀ ਹੋਊਗਾ, ਕਿੱਥੇ ਉਹਨਾਂ ਨੂੰ ਰਾਹਤ ਮਿਲ ਸਕਦੀ ਆ, ਉਸ ਦੇ ਉੱਤੇ ਕਿਸੇ ਨੂੰ ਕੋਈ ਵਿਚਾਰ ਨਹੀਂ ਆ। ਹਰ ਇੱਕ ਜਾਣਾ ਆਪੋ ਆਪਣੀ ਜਿਹੜੀ ਸਿਆਸਤ ਆ ਉਹ ਚਮਕਾਉਣ ਦੇ ਵਿੱਚ ਲੱਗੇ ਹੋਏ ਹੈਗੇ ਆ। ਦੋਨੋਂ ਜਾਣੇ ਆਪੋ ਆਪਣੇ ਕਹਿ ਲਓ ਵੀ ਇੱਕ ਦੂਜੇ ਦੇ ਉੱਤੇ ਨਜ਼ਲਾ ਜਿਹੜਾ ਉਹ ਝਾੜਦੇ ਆ, ਇੱਕ ਦੂਜੇ ਦੇ ਉੱਤੇ ਦੋਸ਼ ਲਾਉਂਦੇ ਆ, ਇਹ ਨਹੀਂ ਕਰਨ ਦਿੰਦੇ, ਉਹ ਨਹੀਂ ਕਰਨ ਦਿੰਦੇ। ਪਰ ਮਿਲ ਕੇ ਜਿੱਥੇ ਕੋਈ ਕਰਨ ਦੀ ਗੱਲ ਆਉਂਦੀ ਆ, ਉੱਥੇ ਵੀ ਇਵੈਂਚੁਅਲੀ ਕਿਤੇ ਨਾ ਕਿਤੇ ਹੱਥ ਜਿਹੜੇ ਉਹ ਪਿੱਛੇ ਇਹਨਾਂ ਦੇ ਖਿੱਚ ਹੋ ਜਾਂਦੇ ਆ। ਵੀ ਪਤਾ ਨਹੀਂ ਖੌਰੇ ਕੋਈ ਚੁਣਾਵੀ ਮੁੱਦੇ ਜਿਹੜੇ ਉਹ ਗੈਪ ਨਾ ਜਿਹੜੇ ਹੋ ਜਾਣ। ਸੋ ਦੇਖੋ ਕੀ ਹੁੰਦਾ ਆ ਇਸ ਸਾਲ ਦੇ ਵਿੱਚ। ਇਹ ਰੌਲਾ ਰੱਪਾ ਇਹਨਾਂ ਦਾ ਜਿਹੜਾ ਉਹ ਪਿਆ ਹੀ ਰਹਿਣਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਨਾਰਥ ਅਮਰੀਕਨ ਐਰੋਸਪੇਸ ਡਿਫੈਂਸ ਕਮਾਂਡ ਨੋਰੈਡ, ਉਹਨਾਂ ਨੇ ਕਿਹਾ ਆ ਵੀ ਅਸੀਂ ਡਿਟੈਕਟ ਕੀਤਾ ਆ ਵੀ 4 ਰਸ਼ੀਅਨ ਮਿਲਟਰੀ ਏਅਰਕ੍ਰਾਫਟ ਓਪਰੇਟ ਕਰ ਰਹੇ ਸੀਗੇ ਜਿਹੜੀ ਅਲਾਸਕਾ ਏਅਰ ਡਿਫੈਂਸ ਆਇਡੈਂਟੀਫਿਕੇਸ਼ਨ ਜ਼ੋਨ ਆ, ਏਡਿਸ ਜਿਸ ਨੂੰ ਆਖਿਆ ਜਾਂਦਾ ਆ, ਉੱਥੇ ਰਸ਼ੀਅਨ ਏਅਰਕ੍ਰਾਫਟ ਕਹਿੰਦੇ ਵੀ ਇੰਟਰਨੈਸ਼ਨਲ ਏਅਰ ਸਪੇਸ ਦੇ ਵਿੱਚ ਰਹੇ, ਐਂਟਰ ਜਿਹੜਾ ਉਹ ਨਹੀਂ ਕੀਤਾ ਅਮਰੀਕਨ ਜਾਂ ਕੈਨੇਡੀਅਨ ਸੋਵਰਨ ਏਅਰ ਸਪੇਸ ਨੂੰ। ਇਹ ਜਿਹੜੀ ਰਸ਼ੀਆ ਵਾਲਿਆਂ ਨੇ ਜਿਹੜਾ ਉਹ ਆਖਿਆ ਹੈਗਾ ਆ। ਏਡਿਸ ਜਿਹੜੀ ਇੱਕ ਅਜਿਹੀ ਜ਼ੋਨ ਆ ਜਿਹੜੀ ਤਕਰੀਬਨ 150 ਮੀਲ US ਦੀ ਕੋਸਟ ਲਾਈਨ ਤੋਂ ਬਾਹਰ ਤੱਕ ਜਾਂਦੀ ਆ, ਤੇ ਜੇ ਕੋਈ ਏਅਰਕ੍ਰਾਫਟ ਉੱਥੇ ਆਉਂਦਾ ਆ ਤਾਂ ਉਸ ਨੂੰ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ ਪੈਂਦਾ ਆ। ਅਲਾਸਕਾ ਦੇ ਲਾਗੋਂ ਰੂਸ ਸਭ ਤੋਂ ਨਜ਼ਦੀਕ ਹੈਗਾ ਆ। ਉਹ ਕਹਿੰਦੇ ਵੀ ਲਾਂਘ ਪੱਟਿਆਂ ਵੀ ਉੱਥੇ ਜਿਹੜਾ ਉਹ ਜਾਇਆ ਜਾ ਸਕਦਾ ਹੈ, ਜਿੱਥੇ ਅਲਾਸਕਾ ਦਾ ਇੱਕ ਹਿੱਸਾ ਤੇ ਰੂਸ ਦਾ ਇੱਕ ਹਿੱਸਾ ਉਸ ਦੇ ਬਿਲਕੁਲ ਨਜ਼ਦੀਕ ਆ ਜਾਂਦਾ ਆ। ਨੋਰੈਡ ਕਹਿੰਦਾ ਵੀ ਉਹਨਾਂ ਨੇ ਟਰੈਕ ਕੀਤਾ ਉਸ ਇਲਾਕੇ ਦੇ ਵਿੱਚ ਜਿਹੜੇ ਡਿਫੈਂਸ ਨੈਟਵਰਕ ਸੈਟੇਲਾਈਟਸ ਆ ਤੇ ਗਰਾਊਂਡ ਬੇਸ ਤੇ ਏਅਰਬੋਰਨ ਰਡਾਰਸ ਫਾਈਟਰ ਏਅਰਕ੍ਰਾਫਟਸ ਆ, ਉਸ ਦੀ ਮਦਦ ਦੇ ਨਾਲ। ਰਸ਼ੀਅਨ ਡਿਫੈਂਸ ਮਿਨਿਸਟਰ ਨੇ ਪ੍ਰੈਸ ਰਿਲੀਜ਼ ਕਰਦੇ ਹੋਏ ਕਿਹਾ ਵੀ ਲੌਂਗ ਰੇਂਜ ਟ੍ਰੇਨਿੰਗ ਫਲਾਈਟ ਜਿਹੜੀ ਬੌਂਬਰਸ ਦੇ ਦੁਆਰਾ ਆ ਉਹਨਾਂ ਦੀ ਆਰਟਿਕ ਦੇ ਵਿੱਚ ਉਹ ਉੱਥੇ ਚੱਲ ਰਹੀ ਸੀ। 2-160 ਸਟ੍ਰੈਟੇਜਿਕ ਮਿਜ਼ਾਈਲ ਕੈਰੀਅਰ ਉਹਨਾਂ ਦੇ ਦੁਆਰਾ ਇਹ ਜਿਹੜਾ ਅਭਿਆਸ ਆ ਕਹਿੰਦੇ ਉੱਥੇ ਕੀਤਾ ਜਾ ਰਿਹਾ ਸੀ। ਜੀ, ਅਗਲੀ ਖਬਰ ਵੱਲ ਚਲੀਏ। ਟੱਕਰ ਕਾਲਸਨ ਸਾਬਕਾ ਫੌਕਸ ਦਾ ਜੋ ਜਰਨਲਿਸਟ ਆ, ਉਹ ਅੱਜ ਕੱਲ ਆਪਣਾ ਇੱਕ ਚੈਨਲ ਚਲਾਉਂਦਾ, ਉਸ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੀ ਇੰਟਰਵਿਊ ਕੀਤੀ ਹੈਗੀ ਆ। ਇਹ ਅੱਜ ਅਨਾਉਂਸ ਕੀਤਾ ਗਿਆ ਹੈ। ਉਹਦੇ ਸੰਬੰਧ ਦੇ ਵਿੱਚ ਯੂਰਪੀਅਨ ਯੂਨੀਅਨ ਦੇ ਜੋ ਮੁਲਕ ਆ ਉਹ ਬਹੁਤ ਉਹਦੇ ਤੇ ਗਰਮ ਹੋਏ ਆ ਵੀ ਇੱਕ ਬੰਦਾ ਜਿਸ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਹੋਇਆ ਹੈ ਤੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਿੱਚ ਵਾਂਟਡ ਹੈਗਾ, ਉਸ ਦੀ ਟੱਕਰ ਕਾਰਲਸਨ ਨੇ ਕਿਉਂ ਇੰਟਰਵਿਊ ਕੀਤੀ ਹੈਗੀ ਆ ਤੇ ਉਹਦੇ ਉੱਤੇ ਉਹ ਸੈਂਕਸ਼ਨਸ ਟਰੈਵਲ ਬੈਨ ਦੀਆਂ ਲਾਉਣ ਜਾ ਰਹੇ ਹੈਗੇ ਆ। ਕਹਿੰਦੇ ਭਈ ਜੋ ਟੱਕਰ ਕਾਰਲਸਨ ਆ ਇਹ ਮਾਊਥ ਪੀਸ ਹੈਗਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ, ਤੇ ਉਸ ਨੂੰ ਜਿਹੜੀ ਆ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੀ ਇੰਟਰਵਿਊ ਨਹੀਂ ਕਰਨੀ ਚਾਹੀਦੀ ਸੀਗੀ। ਤੇ ਇਹਦੇ ਸੰਬੰਧ ਦੇ ਵਿੱਚ
ਇਲੋਨ ਮਸਕ ਨੇ ਇਹ ਕਿਹਾ ਵੀ ਮੈਂ ਬਹੁਤ ਵਾਰ ਐਗਰੀ ਨਹੀਂ ਕਰਦਾ ਟੱਕਰ ਕਾਲਸਨ ਨਾਲ, ਪਰ ਇਹ ਵੀ ਇੱਕ ਮਾੜੀ ਗੱਲ ਆ ਵੀ ਜੇ ਫਰੀडम ਆਫ ਪ੍ਰੈਸ ਹੈਗੀ ਆ, ਕਿਉਂ ਨਹੀਂ ਇੰਟਰਵਿਊ ਕਰ ਸਕਦੇ ਹੈਗੇ। ਬਾਅਦ ਦੇ ਵਿੱਚ ਟੱਕਰ ਕਾਲਸਨ ਕਹਿੰਦਾ ਵੀ ਇਹ ਯੂਰਪੀਅਨ ਯੂਨੀਅਨ ਦਾ ਜੋ ਡਬਲ ਸਟੈਂਡਰਡ ਆ, ਜਿਸ ਟਾਈਮ ਦੇ ਉੱਤੇ ਅਮਰੀਕਾ ਦਾ ਮੋਸਟ ਵਾਂਟਡ ਅੱਤਵਾਦੀ ਜੋ ਅਫਗਾਨਿਸਤਾਨ ਦੇ ਵਿੱਚ ਵਾਂਟਡ ਸੀਗਾ 1997 ਦੇ ਵਿੱਚ, ਬਿਨ ਲਾਦਨ, ਤੇ ਉਸ ਦੀ ਇੰਟਰਵਿਊ ਪੀਟਰ ਵਰਗਨ, ਇੱਕ ਯੂਰਪ ਦਾ ਹੀ ਜਰਨਲਿਸਟ ਆ, ਉਹ ਵੀ ਟੌਪ ਨੌਚ ਜਰਨਲਿਸਟ ਆ, ਉਸਨੇ ਇੰਟਰਵਿਊ ਕੀਤੀ ਸੀ ਔਰ ਉਹ ਇੰਟਰਵਿਊ ਸਾਰੀ ਦੁਨੀਆ 'ਚ ਬ੍ਰੌਡਕਾਸਟ ਵੀ ਹੋਈ ਸੀ ਵੀ ਉਸ ਟਾਈਮ ਦੇ ਉੱਤੇ ਯੂਰਪੀਅਨ ਯੂਨੀਅਨ ਦਾ ਸਟੈਂਡਰਡ ਜੋ ਉਹ ਡਿਫਰੈਂਟ ਸੀ। ਹੁਣ ਜਿਹੜਾ ਆ ਉਹਨਾਂ ਦਾ ਜਿਹੜੇ ਐਕਟਸ ਆ ਉਹ ਡਿਫਰੈਂਟ ਹੈਗੇ ਆ। ਪਰ ਐਨੀਵੇਜ਼ ਇਹਦੇ ਵਿੱਚ ਇਹ ਕਲੀਅਰ ਕਰ ਦਿੱਤਾ ਗਿਆ ਆ ਵੀ ਟੱਕਰ ਕਾਲਸਨ ਅੱਜ ਕੱਲ ਰਸ਼ੀਆ 'ਚ ਪਹੁੰਚਿਆ ਹੋਇਆ ਆ ਤੇ ਆਲਰੇਡੀ ਉਸਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਜੋ ਵਲਾਡੀਮੀਰ ਪੁਟਿਨ ਆ ਉਹਦੀ ਇੰਟਰਵਿਊ ਕਰ ਲਈ ਆ ਤੇ ਹੁਣ ਦੇਖਦੇ ਆ ਵੀ ਕਿਸ ਟਾਈਮ ਦੇ ਉੱਤੇ ਉਹ ਜਿਹੜੀ ਇੰਟਰਵਿਊ ਆ ਉਹ ਰਿਲੀਜ਼ ਕਰਦੇ ਆ। ਜੀ ਉਹਨੇ ਟੀਜ਼ ਜਿਹੜਾ ਉਸਦੇ ਬਾਰੇ ਜ਼ਰੂਰ ਕੀਤਾ ਹੈਗਾ, ਉਸ ਦੇ ਵਿੱਚ ਉਹ ਦਾਅਵਾ ਕਰ ਰਿਹਾ ਵੀ ਕਿਸੇ ਨੇ ਵੀ ਪੁਤਿਨ ਦੀ ਇੰਟਰਵਿਊ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਦੇ ਉੱਤੇ ਬਹੁਤ ਸਾਰੇ ਜਿਹੜੇ ਜਰਨਲਿਸਟ ਆ ਉਹ ਕਹਿ ਰਹੇ ਆ ਵੀ ਇਹ ਤਾਂ ਸਰਾਸਰ ਝੂਠ ਜਿਹੜਾ ਟੱਕਰ ਕਾਲਸਨ ਕਹਿ ਰਿਹਾ ਆ। ਟੱਕਰ ਕਾਲਸਨ ਇਵੈਂਚੁਅਲੀ ਜਿਹੜਾ ਜਿੰਨੀਆਂ ਵੀ ਗੱਲਾਂ ਬਾਤਾਂ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਤੇ ਅਮਰੀਕਾ ਦੇ ਕਾਫੀ ਉਲਟ ਜਿਹੜੀਆਂ ਗੱਲਾਂ ਕਰਦਾ ਹੀ ਜਿਹੜਾ ਉਹ ਨਜ਼ਰ ਆ ਰਿਹਾ ਹੈ। ਰੂਸ ਤੇ ਕਾਫੀ ਹਮਦਰਦ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਜਿਹੜੀ ਉਹ ਝਲਕਦੀ ਰਹੀ ਆ, ਇਸੇ ਕਰਕੇ ਇਹਨਾਂ ਤੇ ਇਹ ਦੋਸ਼ ਲੱਗਦੇ ਰਹੇ ਆ ਵੀ ਇਹ ਪੁਤਿਨ ਦਾ ਜਿਹੜਾ ਮਾਊਥ ਪੀਸ ਆ। ਤੇ ਕਹਿ ਸਕਦੇ ਆ ਵੀ ਟਰੰਪ ਹੁਣਾਂ ਦੀ, ਕਹਿੰਦੇ ਇਹ ਵੀ ਉਹ ਦਾਅਵਾ ਕਰਦੇ ਆ ਵੀ ਟਰੰਪ ਹੁਣਾਂ ਦੀ GOP ਤੱਕ ਜਿਹੜੀ ਪਹੁੰਚ ਆ ਪੁਤਿਨ ਦੀ, ਕਿਤੇ ਨਾ ਕਿਤੇ ਇਸ ਬੰਦੇ ਦੇ ਜ਼ਰੀਏ ਵੀ ਜਿਹੜੀ ਹੋ ਰਹੀ ਆ। ਅੱਗੇ ਕੀ ਹੁੰਦਾ, ਕਿਵੇਂ ਹੋਊਗਾ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਹੋਊਗੀ। CNN ਤੋਂ ਕਰੀਅਰ ਸ਼ੁਰੂ ਕਰਕੇ ਫੌਕਸ ਤੇ ਜਾ ਕੇ ਤੇ ਹੁਣ ਇਹ ਆਪਣਾ ਇਵੈਂਚੁਅਲੀ ਆਨਲਾਈਨ ਜਿਹੜਾ ਸਟ੍ਰੀਮਿੰਗ ਦੇ ਉੱਤੇ ਟੱਕਰ ਕਾਲਸਨ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ। ਕਾਫੀ ਲੋਕਪ੍ਰਿਯ ਹੈਗੇ ਆ, ਜਿਹੜੇ ਕੁਛ ਕਈ ਜਿਹੜੇ ਕੌਨਸਪੀਰੇਸੀ ਥਿਊਰਿਸਟ ਵਾਲਿਆਂ ਨੂੰ ਵੀ ਉਹਨਾਂ ਦੇ ਨਾਲ ਨਾਲ ਜੋੜ ਦਿੰਦੇ ਆ, ਪਰ ਬਹੁਤ ਸਾਰੇ ਜਿਹੜੇ ਕੰਜ਼ਰਵੇਟਿਵ ਆ ਉਹ ਉਹਨਾਂ ਦੀਆਂ ਜਿਹੜੀਆਂ ਵਿਚਾਰ ਜਾਂ ਉਹਨਾਂ ਦੀਆਂ ਗੱਲਾਂ ਆ ਉਹ ਅਕਸਰ ਸੁਣਦੇ ਆ ਤੇ ਉਹਦੇ ਨਾਲ ਕਹਿ ਲਓ ਵੀ ਰੱਖਦੇ ਆ ਵੀ ਹਾਂ ਇਹ ਬੰਦਾ ਸਹੀ ਕਹਿ ਰਿਹਾ। ਜੀ ਸੋ ਦੇਖੋ ਅੱਗੇ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ, ਪਰ ਹਾਲ ਦੀ ਘੜੀ ਅਮਰੀਕਾ ਦੇ ਖਾਸਾ ਉਲਟ ਤੇ ਰਸ਼ੀਆ ਦੇ ਕਾਫੀ ਹਮਦਰਦ ਜਿਹੜੇ ਆ ਉਹ ਟੱਕਰ ਕਾਲਸਨ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ। ਤੇ ਬ੍ਰੇਕ ਤੋਂ ਪਹਿਲਾਂ ਇੱਕ ਵਾਰੀ ਵੈਦਰ ਦੇ ਨਾਲ ਰਿਲੇਟਡ ਆਪਾਂ ਖਬਰਾਂ ਇੱਕ ਦੋ ਸਾਂਝੀਆਂ ਕਰਦੇ ਜਾਈਏ ਤੇ ਬੇ ਏਰੀਏ ਦੇ ਵਿੱਚ ਅੱਜ ਸਵੇਰੇ 8 ਵਜੇ ਤਾਈਂ, ਯਾਨੀ ਬੁੱਧਵਾਰ 8 ਵਜੇ ਤੱਕ ਵੀ 35,500 ਲੋਕਾਂ ਦੀ ਬਿਜਲੀ ਹੈ ਨਹੀਂ, ਔਰ ਡਾਰਕ ਦੇ ਵਿੱਚ ਹੈਗੇ ਆ। ਕਈ 3 ਦਿਨਾਂ ਤੋਂ ਲਗਾਤਾਰ ਬਿਨਾਂ ਬਿਜਲੀ ਤੋਂ ਹੈਗੇ ਆ। ਨਾਰਥ ਵੇ ਦੇ ਕਸਟਮਰ 18,675 ਆ, ਸਾਊਥ ਵੇ ਦੇ 7343 ਤੇ ਪੈਨਿਨਸੂਲਾ ਦੇ 7952 ਤੇ ਈਸਟ ਵੇ ਦੇ 1413 ਤੇ ਸੈਨ ਫਰਾਂਸਿਸਕੋ ਵਿੱਚ 168 ਲੋਕ ਜੋ ਆ ਉਹ ਇਸ ਟਾਈਮ ਬਿਜਲੀ ਤੋਂ ਬਿਨਾਂ ਹੈਗੇ ਆ। ਤੇ ਕਹਿੰਦੇ ਇੱਕ ਹੋਰ ਐਟਮੋਸਫੇਰਿਕ ਰਿਵਰ ਆ ਉਹ ਕੈਲੀਫੋਰਨੀਆ ਵੱਲ ਨੂੰ ਆ ਰਿਹਾ ਹੈਗਾ ਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਅਨਾਉਂਸ ਕੀਤਾ ਆ। ਬਾਕੀ ਤੁਸੀਂ ਹਰ ਰੋਜ਼ ਸੁਣੇ ਰਹੇ ਆ ਸਾਤੋਂ ਕਿਸ ਤਰ੍ਹਾਂ ਮੱਡ ਸਲਾਈਡ ਦੇ ਨਾਲ ਤਬਾਹੀ ਸਦਰਨ ਕੈਲੀਫੋਰਨੀਆ ਦੇ ਵਿੱਚ ਮਚੀ ਹੋਈ ਹੈਗੀ ਆ। ਜੇ ਓਵਰਆਲ ਮੀਂਹ ਦੀ ਗੱਲ ਕਰਦੇ ਜਾਈਏ ਪਿਛਲੇ ਕੁਝ ਸੰਡੇ ਤੋਂ ਲੈ ਕੇ ਐਤਵਾਰ ਤੋਂ ਲੈ ਕੇ ਹੁਣ ਤੱਕ ਕੌਕਸਵੈਲ ਡੈਮ ਜੋ ਸਦਰਨ ਕੈਲੀਫੋਰਨੀਆ ਚ ਆ ਉੱਥੇ 13.86 ਇੰਚ ਮੀਂਹ ਪੈ ਚੁੱਕਾ ਆ। ਵੈਲੇਰ ਵਾਲਾ ਏਰੀਆ 'ਚ 13.04 ਇੰਚ, ਸੈਪਲਵੇਡਾ ਕੈਨੀਅਨ ਦੇ ਵਿੱਚ 13.02 ਇੰਚ, ਤੇ ਬੈਵਰਲੀ ਹਿਲਸ ਦੇ ਵਿੱਚ 9.35 ਇੰਚ ਤੇ LA ਡਾਊਨਟਾਊਨ 'ਚ 8.66 ਇੰਚ ਮੀਂਹ ਜੋ ਆ ਐਤਵਾਰ ਤੋਂ ਲੈ ਕੇ ਅੱਜ ਸਵੇਰ ਤੱਕ ਜੋ ਆ ਉਹ ਪੈ ਚੁੱਕਾ ਹੈ। ਜੀ ਬਿਲਕੁਲ, ਕਹਿੰਦੇ ਵੀ ਸਟਾਰਮ ਨੇ ਖਾਸਾ ਨੁਕਸਾਨ ਪਹੁੰਚਾਇਆ ਆ। ਮੀਂਹ ਚਾਹੇ ਹੁਣ ਥੋੜਾ ਜਿਹਾ ਘਟਿਆ ਆ, ਪਰ ਮੱਡ ਸਲਾਈਡਸ ਦਾ ਖਤਰਾ ਬਹੁਤ ਜ਼ਿਆਦਾ ਬਣਿਆ ਹੋਇਆ ਆ। 400 ਤੋਂ ਵੱਧ, 475 ਤੋਂ ਵੱਧ ਰਿਕਾਰਡ ਤੋੜ ਲਾਸ ਐਂਜਲਸ ਦੇ ਵਿੱਚ ਹੀ ਜਿਹੜੀਆਂ ਮੱਡ ਸਲਾਈਡਸ ਆ ਇਹ ਹੋ ਚੁੱਕੀਆਂ ਹੈਗੀਆਂ ਆ। ਸੋ ਹਾਲਾਤ ਖਾਸੇ ਜਿਹੜੇ ਉਹ ਮਾੜੇ ਬਣੇ ਪਏ ਆ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਵੀ ਗੱਡੀਆਂ ਗੱਡੀਆਂ ਜਿੰਨਾ ਜਿਹੜਾ ਮਲਬਾ ਆ ਉਹ ਉੱਥੋਂ ਪਾਣੀ ਦੇ ਨਾਲ ਰੁੜ ਕੇ, ਮੀਂਹ ਦੇ ਨਾਲ ਰੁੜ ਕੇ ਉਹ ਆਇਆ ਹੈਗਾ ਆ। ਇੱਕ ਥਾਂ ਦੇ ਉੱਤੇ ਵੈਡਨਸਡੇ ਆਫਟਰਨੂਨ ਨੂੰ ਅੱਜ ਕਹਿੰਦੇ ਵੀ ਇੱਕ ਥਾਂ ਦੇ ਉੱਤੇ ਕਲਾਊਡ ਬਰਸਟ ਦਾ ਫੋਰਕਾਸਟ ਕੀਤਾ ਗਿਆ ਆ ਵੀ ਬੱਦਲ ਵੀ ਜਿਹੜਾ ਉਹ ਫਟ ਸਕਦਾ ਆ ਸਦਰਨ ਕੈਲੀਫੋਰਨੀਆ ਦੇ ਵਿੱਚ, ਜਿੱਥੇ ਕੁਛ ਹੀ ਘੰਟਿਆਂ ਜਾਂ ਮਿੰਟਾਂ ਦੇ ਵਿੱਚ ਕਈ ਇੰਚ ਤੱਕ ਜਿਹੜਾ ਮੀਂਹ ਆ ਉਹ ਆਊਗਾ। ਇਵੈਂਚੁਅਲੀ ਕੱਲ੍ਹ ਤੋਂ ਥੋੜਾ ਥੋੜਾ ਡਰਾਈ ਹੋਣਾ ਸ਼ੁਰੂ ਹੋਊਗਾ, ਸਨੀ ਵੀਕਐਂਡ ਆਊਗਾ, ਥੋੜਾ ਜਿਹਾ
ਰਾਹਤ ਮਿਲੂਗੀ, ਪਰ ਜਿੱਦਾਂ ਦੱਸਿਆ ਵੀ ਇੱਕ ਹੋਰ ਜਿਹੜੀ ਐਟਮੋਸਫੇਰਿਕ ਰਿਵਰ ਉਹ ਪਿੱਛੇ ਕਹਿ ਲਓ ਵੀ ਦਾਲ ਆ ਕੇ ਖੜੀ ਹੈ ਵੀ ਇਵੈਂਚੁਅਲੀ ਉਸਨੇ ਵੀ ਇੱਥੇ ਲੈਂਡਫਾਲ ਜਿਹੜਾ ਉਹ ਕਰਨਾ ਹੈ। ਐਲਏ ਦੀ ਮੇਅਰ ਕੈਰਨ ਬਾਸ ਉਹ ਕਹਿ ਰਹੇ ਆ ਵੀ ਸਿਟੀ ਵਾਲੇ ਇਸ ਟਾਈਮ ਲੋਕਾਂ ਦੀ ਜਿਹੜੀ ਉਹ ਮਦਦ ਕਰਨ ਦੀ ਉਸ ਵੱਲ ਨੂੰ ਜਿਹੜਾ ਉਹ ਦੇਖ ਰਹੇ ਆ ਵੀ ਜੋ ਇਸ ਕਰਕੇ ਮੌਸਮ ਕਰਕੇ ਹਾਲਾਤ ਬਣੇ ਪਏ ਆ, ਤੇ ਅਧਿਕਾਰੀ ਕਹਿੰਦੇ ਵੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀ ਫੈਡਰਲ ਐਮਰਜੈਂਸੀ ਮਨੀ ਆ ਉਸ ਨੂੰ ਵੀ ਲਿਆਂਦਾ ਜਾ ਸਕੇ ਤਾਂ ਜੋ ਲੋਕਾਂ ਦੀ ਮਦਦ ਹੋਵੇ, ਕਿਉਂਕਿ ਬਹੁਤ ਸਾਰੀਆਂ ਆਪਾਂ ਕੱਲ ਵੀ ਇਹ ਜ਼ਿਕਰ ਕੀਤਾ ਸੀ ਵੀ ਇੰਸ਼ੋਰੈਂਸ ਕੰਪਨੀਆਂ ਦੇ ਦੁਆਰਾ ਇਹ ਜਿਹੜੇ ਨੁਕਸਾਨ ਆ ਉਹ ਕਵਰ ਨਹੀਂ ਕੀਤੇ ਜਾਣਗੇ। ਜੀ, ਤੇ ਬਹੁਤ ਸਾਰੇ ਏਰੀਆ 'ਚ ਸਨੋ ਵੀ ਬਹੁਤ ਜ਼ਿਆਦਾ ਪਈ ਹੈਗੀ ਆ, ਜਿਹੜੀਆਂ ਹਾਈ ਰਾਈਜ਼ ਪਹਾੜੀਆਂ ਆ ਉਹਨਾਂ ਦੇ ਉੱਤੇ। ਕੱਲ ਸ਼ਾਮ ਤੱਕ ਆਪਾਂ ਤੁਹਾਨੂੰ ਦੱਸਿਆ ਸੀ ਵੀ 400 ਦੇ ਕਰੀਬ ਮਡ ਸਲਾਈਡ ਪਏ ਹੈਗੇ ਆ। ਹੁਣ ਲੇਟੈਸਟ ਜੋ ਫਿਗਰ ਆ ਰਹੇ ਆ, ਕਹਿੰਦੇ 475 ਮਡ ਸਲਾਈਡ ਜੋ ਸਦਰਨ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਕਾਊਂਟ ਕੀਤੇ ਜਾ ਚੁੱਕੇ ਆ, ਤੇ 3 ਜਾਣੇ ਜਿਹੜੇ ਕਨਫਰਮ ਆ। 400 ਤੋਂ ਵੱਧ ਟਰੀ ਜੋ ਲਾਸ ਐਂਜਲਸ ਦੇ ਏਰੀਏ ਵਿੱਚ ਆ ਉਹ ਜੜ੍ਹਾਂ ਤੋਂ ਹੀ ਪੁੱਟੇ ਗਏ ਆ, ਜਿਹਦੇ ਨਾਲ ਬਹੁਤ ਏਰੀਏ ਦੇ ਵਿੱਚ ਬਿਜਲੀ ਦੀਆਂ ਤਾਰਾਂ ਜੋ ਆ ਉਹ ਟੁੱਟ ਗਈਆਂ। ਜੀ, ਹੁਣ ਆਪਾਂ ਲਵਾਂਗੇ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਗੱਲਬਾਤ ਨੂੰ ਇੱਦਾਂ ਜਾਰੀ ਰੱਖਾਂਗੇ। ਹੋਰ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਆਪਾਂ ਨਜ਼ਰ ਮਾਰਾਂਗੇ। ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बार फिर आप सबका स्वागत है। सुते प्रोग्राम चल रहा है जी इस टाइम अपडेट अमेरिका। हरजोत ਸਿੰਘ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ ਜੋ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ, ਜਿੱਥੋਂ 5 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਆ, ਜਿਹਦੇ ਵਿੱਚ ਅਰਨਦੀਪ ਥਿੰਦ, ਗਗਨ ਅਜੀਤ ਸਿੰਘ, ਅਨਮੋਲ ਸਿੰਘ, ਹਸ਼ਮੀਤ ਕੌਰ, ਅਮਨਜੋਤ ਕੌਰ ਤੇ ਇੱਕ ਅਰਨਦੀਪ ਥਿੰਦ। ਕਹਿੰਦੇ ਵੀ ਇਹ ਉਹ ਲੋਕ ਆ ਜਿਹੜੇ ਉੱਥੇ ਦੇ ਜਿਹੜੇ ਬਿਜ਼ਨਸ ਓਨਰ ਸੀ ਉਹਨਾਂ ਨੂੰ ਫਰੌਤੀਆਂ ਲੈਣ ਦੇ ਲਈ ਧਮਕੀ ਭੇਜਦੇ ਸੀ। ਕਈ ਜੋ ਬਿਲਡਰਸ ਆ ਉਹਨਾਂ ਦੇ ਘਰਾਂ ਨੂੰ ਜਿਹੜੀ ਆ ਅੱਗ ਵੀ ਇਹਨਾਂ ਵੱਲੋਂ ਲਾਈ ਗਈ ਸੀ। ਸੋ ਇਹ ਇੱਕ ਬਹੁਤ ਵੱਡਾ ਕੈਨੇਡਾ ਦੇ ਵਿੱਚ ਇਸ਼ੂ ਬਣਿਆ ਹੋਇਆ ਸੀ ਫਰੌਤੀਆਂ ਲੈਣ ਦਾ। ਸੋ ਇਹ ਪੰਜਾਬੀ ਮੂਲ ਦੇ ਹੈਗੇ ਆ। ਕੈਨੇਡਾ ਦੀ ਪੀਲ ਪੁਲਿਸ ਦੀ ਜਿਹੜੀ ਟਾਸਕ ਫੋਰਸ ਆ, ਉਹਨਾਂ ਨੇ ਦੋਨੋਂ ਹੀ ਕੁੜੀਆਂ ਤੇ ਤਿੰਨੇ ਜਿਹੜੇ ਇਹ ਬੰਦੇ ਹੈਗੇ ਆ, ਇਹਨਾਂ ਦੇ ਕੋਲੋਂ ਗੈਰ ਲਾਇਸੈਂਸੀ ਹਥਿਆਰ ਤੇ ਕਈ ਸਾਰੇ ਜਿਹੜੇ ਪੈਸੇ ਆ ਉਹ ਵੀ ਜਿਹੜੇ ਪ੍ਰਾਪਤ ਕੀਤੇ ਹੈਗੇ ਆ। ਸੋ ਇਸ ਗਰੁੱਪ ਨੂੰ ਫੜਿਆ ਗਿਆ ਹੈਗਾ। ਦੂਸਰੇ ਪਾਸੇ ਕੈਨੇਡਾ ਦੀ ਸਰਕਾਰ ਨੇ ਕਹਿਤਾ ਵੀ ਜਿਹੜੇ ਲੋਕ 10+2 ਕਰਕੇ ਉੱਥੇ ਪੜ੍ਹਨ ਆਉਂਦੇ ਹੈਗੇ ਆ, ਉਹਨਾਂ ਨੂੰ ਕਿਸੇ ਨੂੰ ਵਰਕ ਪਰਮਿਟ ਨਹੀਂ ਦਿੱਤਾ ਜਾਊਗਾ। ਜੋ ਸਟੂਡੈਂਟਸ ਆਉਂਦੇ ਹੈਗੇ ਆ, ਸਿਰਫ ਜੋ ਗ੍ਰੈਜੂਏਟ ਲੈਵਲ ਦੀ ਡਿਗਰੀ ਕਰਨ ਆਉਣਗੇ ਉਹ ਹੀ ਵਰਕ ਪਰਮਿਟ ਪ੍ਰਾਪਤ ਕਰ ਸਕਣਗੇ। ਸੋ ਇਹ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਪਲੀਜ਼ ਤੁਹਾਡੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਇੰਡੀਆ 'ਚ ਰਹਿੰਦੇ, ਭਾਈ ਨਿਆਣਿਆਂ ਨੂੰ ਕਹੋ ਪੜ੍ਹੋ, ਹੁਣ ਬੈਚਲਰ ਡਿਗਰੀ ਕਰੋ ਉੱਥੋਂ ਤੇ ਫਿਰ ਮਾਸਟਰ ਡਿਗਰੀ ਜਿਹੜੀ ਆ ਉਹ ਕਰਨ ਆਓ। ਕਿਉਂਕਿ ਅਮਰੀਕਾ ਦੇ ਮਾਈਕਰੋਸਾਫਟ ਦੇ ਜਿਹੜੇ CEO ਆ, ਸਤਿਆ ਨਡੈਲਾ, ਉਹਨਾਂ ਨੇ ਕਿਹਾ ਵੀ ਮੈਂ 2 ਮਿਲੀਅਨ ਲੋਕਾਂ ਨੂੰ ਇੰਡੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਸਕਿੱਲਸ ਟੀਚ ਕਰਨੀਆਂ ਹੈਗੀਆਂ, ਉਹਦੇ ਕੋਰਸ ਕਰਾਣੇ ਆ AI ਦੇ 2 ਮਿਲੀਅਨ ਲੋਕਾਂ ਨੂੰ। ਸੋ ਜਿਹੜਾ ਫਿਊਚਰ ਆ ਉਹ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਹੋਣਾ, AI ਦੇ ਉੱਤੇ ਹੋਣਾ ਤੇ ਇਹ ਬੜੇ ਸ਼ਾਰਟ ਟਾਈਮ 'ਚ ਹੋਣਾ। ਸਤਿਆ ਨਡੈਲਾ ਜੋ CEO ਆ,
ਉਹ ਅੱਜ ਕੱਲ ਮੁੰਬਈ ਦੇ ਵਿੱਚ ਗਏ ਹੋਏ ਆ ਤੇ ਉੱਥੇ ਉਹਨਾਂ ਨੇ ਅੱਜ ਇਹ ਅਨਾਉਂਸ ਕੀਤਾ ਆ ਕਿ 2025 ਤਾਈਂ ਅਸੀਂ 2 ਮਿਲੀਅਨ ਭਾਰਤੀ ਮੂਲ ਦੇ ਲੋਕਾਂ ਨੂੰ AI ਦੀ ਪੂਰੀ ਜਿਹੜੀ ਆ ਟ੍ਰੇਨਿੰਗ ਦੇ ਦੇਵਾਂਗੇ। ਜੀ ਬਿਲਕੁਲ। ਤੇ ਇਹ ਹਰਜੋਤ ਸਿੰਘ ਜੀ ਕਾਫੀ ਕੁਝ ਚੇਂਜ ਹੋ ਰਿਹਾ ਆ ਜਦੋਂ ਰੀਸੈਂਟਲੀ ਉਹਨਾਂ ਨੇ ਆਪਣੀ ਪਾਲਿਸੀਜ਼ ਦੇ ਵਿੱਚ ਚੇਂਜਸ ਕੀਤੀਆਂ ਆ ਸਟੂਡੈਂਟ ਵੀਜ਼ੇ ਨੂੰ ਲੈ ਕੇ ਵੀ ਉਹ ਨੰਬਰ ਵੀ ਘਟਾ ਰਹੇ ਆ ਤੇ ਉਹਦੇ ਨਾਲ ਸਪਾਊਸ ਵਾਲਿਆਂ ਨੂੰ ਓਪਨ ਵਰਕ ਪਰਮਿਟ ਨਹੀਂ ਦੇਣਾ, ਇਸ ਦੇ ਵਿੱਚ ਚੇਂਜਸ ਕਰਨਾ। ਇੱਕ ਸੂਬੇ ਦੇ ਵਿੱਚ ਮੰਗ ਵੀ ਜਿਹੜੀ ਇਸ ਟਾਈਮ ਚੱਲ ਰਹੀ ਆ ਖਾਸ ਕਰਕੇ ਉੱਥੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਵੀ ਆਉਂਦਿਆਂ ਨੂੰ ਸਿੱਧਾ ਜਿਹੜਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ ਉਹ ਨਹੀਂ ਮਿਲਣਾ ਚਾਹੀਦਾ। ਉਸ ਦੇ ਵਿੱਚ 1-2 ਸਾਲ ਦਾ ਐਕਸਪੀਰੀਅੰਸ ਜਿਹੜਾ ਉਹ ਐਡ ਕੀਤਾ ਜਾਵੇ। ਕਈ ਸੂਬਿਆਂ ਦੇ ਵਿੱਚ ਉੱਥੇ ਪ੍ਰੋਵਿੰਸਿਸ ਦੇ ਵਿੱਚ ਇਦਾਂ ਹੀ ਜਿਹੜਾ ਉਹ ਰੱਖਿਆ, ਪਰ ਕਈ ਥਾਵਾਂ ਦੇ ਉੱਤੇ ਮਿਲ ਜਾਂਦਾ ਆ। ਇੱਕ ਹੋਰ ਪੰਜਾਬ ਦੇ ਮੁੰਡੇ ਦੀ ਉੱਥੇ ਮੌਤ ਹੋਈ ਆ ਐਕਸੀਡੈਂਟ ਦੇ ਵਿੱਚ, ਟਰੱਕ ਦਾ ਐਕਸੀਡੈਂਟ ਸੀ, ਉਹ ਵੀ ਥੋੜਾ ਚਿਰ ਹੀ ਹੋਇਆ ਸੀ ਉਹਨੂੰ ਗਿਆ ਨੂੰ। ਇੱਥੇ ਅਮਰੀਕਾ 'ਚ ਵੀ ਆਪਾਂ ਨੂੰ ਇਦਾਂ ਦੀਆਂ ਖਬਰਾਂ ਜਿਹੜੀਆਂ ਅਕਸਰ ਆ ਜਾਂਦੀਆਂ ਆ। ਸੋ ਦੇਖੋ ਇਹ ਚੀਜ਼ ਤਾਂ ਹੈਗੀ ਆ, ਆਏ ਆ ਤੁਸੀਂ ਇੱਥੇ ਕਮਾਈ ਕਰਨੀ ਹੋਈ ਕਰਨੀ ਆ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਪਰ ਜਾਨ ਨੂੰ ਜੋਖਮ 'ਚ ਪਾਏ ਬਗੈਰ ਇਹ ਕੰਮਾਂ ਦੇ ਉੱਤੇ ਜਿਹੜਾ ਉਹ ਚੱਲੋ। ਜਦੋਂ ਪੜ੍ਹਾਈ ਵਾਲੇ ਆ ਜਾਂ ਮੁੱਢਲੇ ਸਾਲ ਆ ਉਹ ਥੋੜੇ ਸਬਰ ਦੇ ਨਾਲ, ਥੋੜੇ ਪੇਸ਼ੈਂਸ ਦੇ ਨਾਲ, ਜੇ ਘੱਟ ਵੀ ਥੋੜੇ ਬਣਦੇ ਆ ਬਾਕੀਆਂ ਦੇ ਮੁਕਾਬਲੇ, ਉਹਦੇ ਨਾਲ ਚਲਾਓ। ਆਉਂਦੇ ਸਾਲਾਂ ਦੇ ਵਿੱਚ ਤੁਹਾਨੂੰ ਐਕਸਪੀਰੀਅੰਸ ਵੀ ਬਣ ਜਾਣਾ ਆ, ਕਮਾਈ ਦੇ ਵਿੱਚ ਵੀ ਤੁਹਾਡਾ ਵਾਧਾ ਹੋ ਜਾਣਾ ਆ। ਜਿੰਨੇ ਵੀ ਸਾਰੇ ਇੱਥੇ ਜਿੰਨਿਆਂ ਨੂੰ ਤੁਸੀਂ ਮਿਲਦੇ ਆ ਉਹ ਕੋਈ ਹੁੰਦਾ ਜਿਹਦਾ ਥੋੜੇ 'ਚ ਹੋਇਆ ਹੋਊਗਾ, ਪਰ ਬਹੁਤਿਆਂ ਦਾ ਕੰਮ ਹੌਲੀ ਹੌਲੀ ਹੀ ਜਿਹੜਾ ਉਹ ਸੂਤ ਆਉਂਦਾ। ਤੇ ਕਾਹਲ ਅੱਗੇ ਟੋਏ ਜਿੱਦਾਂ ਆਪਾਂ ਨੂੰ ਪਤਾ ਹੀ ਆ, ਬਜ਼ੁਰਗ ਆਖਦੇ ਆ। ਸੋ ਆਪਾਂ ਨੂੰ ਉਹ ਕਾਹਲੀ ਇੰਨੀ ਨਹੀਂ ਕਰਨੀ ਚਾਹੀਦੀ, ਸਹਿਜ ਦੇ ਨਾਲ ਹੀ ਜਿਹੜਾ ਉਹ ਚੱਲਣਾ ਚਾਹੀਦਾ ਹੈ। ਜੀ ਤੇ ਇੱਕ ਆਪਾਂ ਥੋੜੀ ਬ੍ਰੇਕਿੰਗ ਨਿਊਜ਼ ਦੇਣੀ ਹੈ ਰਾਜਕਨਵੀਰ ਸਿੰਘ ਜੀ। ਜਿਹੜਾ ਹਾਈਵੇ 80 ਆ ਸਿਆਰਾ ਦੇ ਸੈਕਰਾਮੈਂਟੋ ਤੋਂ ਅੱਗੇ, ਉਹ ਕਹਿੰਦੇ ਵੀ ਸ਼ਟ ਡਾਊਨ ਕੀਤਾ ਗਿਆ ਹੈ। ਇੱਕ ਪਾਸੇ ਜਿਹੜਾ ਟ੍ਰੈਫਿਕ ਆ ਉਸ ਨੂੰ ਟਰਨ ਬੈਕ ਕੀਤਾ ਗਿਆ ਹੈਗਾ I-80 ਐਟ ਕਿੰਗਵਿਲ ਪਲੇਸਰ ਕਾਉਂਟੀ ਦੇ ਵਿੱਚ। ਤੇ ਚੇਨਸ ਰਿਕੁਆਇਰਡ ਹੈਗੀਆਂ ਐਕਸੈਪਟ ਜਿਹੜੀਆਂ 4 ਜਿਹੜੀਆਂ ਹੈਗੀਆਂ ਆ 4 ਵੀਲ ਡਰਾਈਵ ਵਹੀਕਲਸ ਦੇ। ਸੋ ਪਲੀਜ਼ ਜੇ ਕਿਸੇ ਨੂੰ ਅਪਡੇਟ ਵੀ ਹੋਈ ਤੇ ਉਹ ਜ਼ਰੂਰ ਦੱਸ ਦਿਓ। ਹਾਈਵੇ 80 ਸਿਆਰਾ ਦੇ ਲਾਗੇ ਜਿਹੜਾ ਆ ਉਹ ਬੰਦ ਕੀਤਾ ਗਿਆ ਆ ਸਨੋ ਕਰਕੇ। ਜੀ ਸਟੂਡੈਂਟਸ ਦੀ ਗੱਲ ਚੱਲ ਰਹੀ ਸੀ ਹਰਜੋਤ ਸਿੰਘ ਜੀ, ਸ਼ਿਕਾਗੋ ਤੋਂ ਇੱਕ ਮਾੜੀ ਖਬਰ ਆ ਰਹੀ ਹੈ। ਭਾਰਤੀ ਮੂਲ ਦਾ ਸਟੂਡੈਂਟ ਸਾਇਦ ਮਜ਼ੀਦ ਅਲੀ, ਉਸ ਨੂੰ ਕਹਿੰਦੇ ਵੀ ਸ਼ਿਕਾਗੋ ਦੇ ਵਿੱਚ ਕੁੱਟਮਾਰ ਹੋਈ ਆ, ਰੋਬਰੀ ਵੀ ਹੋਈ ਆ ਤੇ ਉਸ ਦੇ ਮੂੰਹ ਵੀ ਜਿਹੜਾ ਆ ਉਹ ਚੰਗਾ ਭੰਨਿਆ ਗਿਆ ਹੈ। ਹੁਣ ਉਸ ਦੀ ਜਿਹੜੀ ਵਾਈਫ ਆ ਉਸਨੇ ਇੰਡੀਆ ਦੇ ਫੋਰਨ ਮਿਨਿਸਟਰ ਆ ਉਸ ਨੂੰ ਜਿਹੜੀ ਉਹ ਚਿੱਠੀ ਲਿਖੀ ਆ ਵੀ ਮੇਰੀ ਜਿਹੜੀ ਉਹ ਮਦਦ ਕੀਤੀ ਜਾਵੇ। ਉਹਦੀ ਵਾਈਫ ਜੋ ਕਿ ਇਸ ਮੌਕੇ ਉੱਥੇ ਇੰਡੀਆ 'ਚ ਹੀ ਆ। ਜਿਹੜਾ ਮਜ਼ੀਦ ਅਲੀ ਸ਼ਿਕਾਗੋ ਦੇ ਵਿੱਚ ਆਪਣੀ ਮਾਸਟਰ ਕਨਸ ਦੇ ਲਈ ਗਿਆ ਸੀਗਾ। 4 ਫਰਵਰੀ ਨੂੰ ਤਕਰੀਬਨ ਤੜਕੇ 1 ਵਜੇ ਜਿਹੜਾ ਆ ਇਹ ਘਟਨਾ ਜਿਹੜੀ ਉਹ ਵਾਪਰੀ ਆ। ਤੇ ਕਹਿੰਦੀ ਵੀ ਮੈਨੂੰ ਇਸ ਅਟੈਕ ਦੀ ਵੀਡੀਓ ਫਿਰ ਅਗਲੇ ਦਿਨ ਸਵੇਰੇ 6 ਵਜੇ ਮਿਲੀ, ਜਿਸ ਤੋਂ ਬਾਅਦ ਦੇ ਵਿੱਚ ਮੈਂ ਹੁਣ ਭਾਰਤੀ ਸਰਕਾਰ ਨੂੰ ਗੁਹਾਰ ਜਿਹੜੀ ਉਹ ਲਗਾਈ ਹੈਗੀ ਆ। ਸੋ ਇਹ ਪਹਿਲੀ ਵਾਰੀ ਨਹੀਂ, ਇਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਆ ਹਰਜੋਤ ਸਿੰਘ ਜੀ ਵੀ ਕਈ ਜਿਹੜੇ ਸਟੂਡੈਂਟਸ ਆ ਜਾਂ ਹੋਰ ਭਾਰਤੀ ਮੂਲ ਦੇ ਚਾਹੇ ਉਹ ਕੰਮ ਕਰਨ ਵਾਲੇ ਆ, ਉਹਨਾਂ ਦੇ ਨਾਲ ਇਦਾਂ ਦੇ ਜਿਹੜੇ ਹਾਦਸੇ ਆ, ਮੰਦਭਾਗੇ ਹਾਦਸੇ ਜਿਹੜੇ ਉਹ ਵਾਪਰ ਚੁੱਕੇ ਆ। ਬਿਲਕੁਲ ਪਿਛਲੇ ਦਿਨਾਂ ਦੇ ਵਿੱਚ 5 ਭਾਰਤੀ ਮੂਲ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ ਤੇ 6ਵਾਂ ਜਿਹੜਾ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਇਹਦੇ ਉੱਤੇ ਅਟੈਕ ਹੋਇਆ ਸ਼ਿਕਾਗੋ ਦੇ ਵਿੱਚ। ਪਿਛਲੇ ਹਫ਼ਤੇ ਆਪਾਂ ਅਨਾਉਂਸ ਕੀਤਾ ਸੀ ਵਿਵੇਕ ਸੈਣੀ ਹਰਿਆਣਾ ਤੋਂ 25 ਸਾਲਾਂ ਦਾ ਨੌਜਵਾਨ ਮੁੰਡਾ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ, ਜਿਸ ਨੂੰ ਸਿਰ ਦੇ ਵਿੱਚ ਥੋੜੇ ਮਾਰ ਕੇ ਇੱਕ ਯੂਲੀਅਨ ਫੋਲਕਰ ਨਾਮ ਦੇ 53 ਸਾਲਾਂ ਦੇ ਡਰੱਗ ਐਡਿਕਟ ਨੇ ਮਾਰ ਦਿੱਤਾ ਸੀ ਜਾਰਜੀਆ ਦੇ ਵਿੱਚ। ਉਹ ਤੋਂ ਬਾਅਦ ਇੱਕ ਸ਼੍ਰੇਯਸ ਰੈਡੀ ਵੈਨਿਗਰ, ਇਹ 19 ਸਾਲਾਂ ਦਾ ਸਟੂਡੈਂਟ ਲਿੰਡਨਰ ਸਕੂਲ ਆਫ ਬਿਜ਼ਨਸ ਓਹਾਇਓ ਦੇ ਵਿੱਚ ਸੀ। ਉਹ ਪਿਛਲੇ ਹਫ਼ਤੇ ਉਹਦੀ ਜਿਹੜੀ ਬੋਡੀ ਆ ਉੱਥੇ ਲੱਭੀ ਹੈਗੀ ਆ। ਹੈਦਰਾਬਾਦ ਤੋਂ ਇਹ ਬਿਲੋਂਗ ਕਰਦਾ ਸੀ ਪਰ ਅਮਰੀਕਨ ਸਿਟੀਜ਼ਨ ਸੀ। ਇੱਕ ਹੋਰ ਸਟੂਡੈਂਟ ਨੀਲ ਆਚਾਰੀਆ ਜੋ ਪਰਡੂ ਯੂਨੀਵਰਸਿਟੀ ਕੈਂਪਸ ਦੇ ਵਿੱਚ ਸੀ, ਉਹਦੀ ਬੋਡੀ ਵੀ ਪਿਛਲੇ ਦਿਨਾਂ ਦੇ ਵਿੱਚ ਲੱਭੀ ਗਈ ਹੈਗੀ ਆ। ਅਕਲ ਧਵਨ ਇੱਕ ਇੰਡੀਅਨ ਅਮਰੀਕਨ ਸਟੂਡੈਂਟ, ਉਹਦੀ ਬੋਡੀ ਯੂਨੀਵਰਸਿਟੀ ਆਫ ਇਲੀਨੋਇਸ ਅਰਵਾਨਾ ਸ਼ੈਂਪੀਅਨ ਕਰਕੇ ਜੋ ਹੈਗੀ ਆ ਉੱਥੇ ਲੱਭੀ ਗਈ ਹੈਗੀ ਆ। ਸਮੀਰ ਕਮਥ
ਇਹ ਇੰਡੀਅਨ ਅਮਰੀਕਨ ਸਟੂਡੈਂਟ ਹੈਗਾ। ਇਹਦੀ ਬੋਡੀ ਵੀ ਰੀਸੈਂਟਲੀ ਪਰਡੂ ਯੂਨੀਵਰਸਿਟੀ ਦੇ ਬਾਹਰ ਲੱਭੀ ਗਈ ਹੈ। ਇਸਨੇ ਮਾਸਟਰਸ ਡਿਗਰੀ ਵੀ ਉੱਥੋਂ ਕੀਤੀ ਸੀ ਤੇ ਇਹ ਵੀ ਅਮਰੀਕਨ ਸਿਟੀਜ਼ਨ ਸੀ। ਸੋ ਬਹੁਤ ਮਾੜੀਆਂ ਖਬਰਾਂ ਆ ਰਹੀਆਂ ਵੀ 5 ਸਟੂਡੈਂਟ ਵਿਚਾਰੇ, ਪੇਰੈਂਟਸ ਜੋ ਆ ਉਹ ਯੂਨੀਵਰਸਿਟੀ 'ਚ ਭੇਜਦੇ ਆ ਸਟੂਡੈਂਟਸ ਨੂੰ ਪੜ੍ਹਨ ਬੜੇ ਔਖੇ ਹੋ ਕੇ, ਤੇ ਉੱਤੋਂ ਸਹੀ ਤੁਸੀਂ ਗੱਲ ਦੇਖ ਹੈ। ਲਓ ਵੀ ਕੁਝ ਮਹੀਨਿਆਂ ਦੇ ਵਿੱਚ, ਪਹਿਲਾਂ ਕੈਨੇਡਾ ਤੋਂ ਤਾਂ ਆਪਾਂ ਬਹੁਤ ਸੁਣਦੇ ਸੀ ਵੀ ਹਰ ਹਫ਼ਤੇ ਕੋਈ ਨਾ ਕੋਈ ਆਪਣੇ ਨੌਜਵਾਨ ਦੀ, ਮੁੰਡੇ ਦੀ ਜਾਂ ਕੁੜੀ ਦੀ ਮੌਤ ਹੋ ਰਹੀ ਆ। ਹੁਣ ਅਮਰੀਕਾ ਦੇ ਵਿੱਚ ਵੀ 5 ਦੇ ਕਰੀਬ ਪਿਛਲੇ 2 ਹਫ਼ਤਿਆਂ ਦੇ ਵਿੱਚ ਮੌਤਾਂ ਸਟੂਡੈਂਟਸ ਦੀਆਂ ਹੋਈਆਂ ਹੈਗੀਆਂ। ਜੀ ਬਿਲਕੁਲ। ਇਹ ਹਰਜੋਤ ਸਿੰਘ ਜੀ ਬਹੁਤ ਮੰਦਭਾਗੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਵੇਲੇ ਕੁ ਵੇਲੇ ਜਦੋਂ ਵੀ ਤੁਸੀਂ ਲੰਘ ਰਹੇ ਆ। ਦੇਖੋ ਆਪਾਂ ਕਹਿ ਦਿੰਦੇ ਹਾਂ ਸਤਰਕ ਰਹੋ, ਅਲਰਟ ਜਿਹੜਾ ਉਹ ਰਹੋ, ਪਰ ਇਹ ਸੇਫਟੀ ਦੀ ਜਿਹੜੀ ਆਪਸ਼ਨ ਆ ਇਹ ਬੰਦੇ ਨੂੰ ਉੱਦਾਂ ਹੀ ਜਿਹੜੀ ਉਹ ਰਹਿਣੀ ਚਾਹੀਦੀ ਹੈ। ਪਰ ਕੀ ਕਰੀਏ, ਕਮਰਿਆਂ ਦਾ ਜ਼ੋਰ ਚੱਲਿਆ ਇਸ ਟਾਈਮ, ਉਹ ਹਰ ਥਾਂ ਦੇ ਉੱਤੇ ਕ੍ਰਿਮੀਨਲ ਮਾਈਂਡਡ ਬੰਦੇ ਬਹੁਤ ਜ਼ਿਆਦਾ ਘੁੰਮ ਰਹੇ ਨੇ। ਸੋ ਆਪਾਂ ਨੂੰ ਅਲਰਟਨੈਸ ਦੇ ਵੱਲ ਤੇ ਆਪਣੀ ਸੇਫਟੀ ਦੇ ਲਈ ਕੋਈ ਵੀ ਚੀਜ਼ ਜਿਹੜੀ ਹੁੰਦੀ ਆ ਨਾ ਉਹ ਸਿੱਖੀਏ, ਚਾਹੇ ਉਹ ਕਰਾਟੇ ਆ ਤੇ ਚਾਹੇ ਉਹ ਗੱਤਕਾ ਆ ਤੇ ਚਾਹੇ ਉਹ ਕੁਛ ਆ। ਤੁਸੀਂ ਆਪਾਂ ਨੂੰ ਕੋਈ ਨਾ ਕੋਈ ਆਪਣੀ ਜਿਹੜੀ ਸੇਫਟੀ ਦੇ ਲਈ ਇਦਾਂ ਦੀ ਕੋਈ ਮਾਰਸ਼ਲ ਆਰਟ ਜਿੰਨਾ ਕਹਿ ਲਾ ਵੀ ਉਹ ਆਪਾਂ ਨੂੰ ਜ਼ਰੂਰ ਸਿੱਖਣੀ ਜਿਹੜੀ ਉਹ ਚਾਹੀਦੀ ਹੈਗੀ ਆ। ਤੇ ਹਰਜੋਤ ਸਿੰਘ ਜੀ ਜਿੱਦਾਂ ਰੋਡਸ ਦਾ ਤੁਸੀਂ ਪੁੱਛ ਰਹੇ ਸੀਗੇ, ਕੁਝ ਕਾਲ ਸਾਨੂੰ ਆਪਾਂ ਨੂੰ ਰੇਡੀਓ ਦੇ ਉੱਤੇ ਆਈਆਂ। I-40 ਦੇ ਉੱਤੇ ਹਾਈਵੇ 40 ਦੇ ਉੱਤੇ 146 ਐਗਜ਼ਿਟ, ਉਹ ਕਹਿੰਦੇ ਵੀ ਇਸ ਟਾਈਮ ਕਲੋਜ਼ ਆ। ਕਾਲ ਕਰਕੇ ਸਾਨੂੰ ਦੱਸਿਆ ਤੇ ਇੱਕ ਬਲਵਿੰਦਰ ਸਿੰਘ ਹੁਣਾਂ ਨੇ ਸਾਨੂੰ ਫੇਸਬੁੱਕ ਦੇ ਉੱਤੇ ਕਮੈਂਟ ਕਰਕੇ ਦੱਸਿਆ ਵੀ I-40 ਫਲੈਗਸਟਾਫ ਐਰੀਜ਼ੋਨਾ ਦੇ ਨਜ਼ਦੀਕ ਉੱਥੇ ਵੀ ਉਸ ਨੂੰ ਉੱਥੇ ਬੰਦ ਕੀਤਾ ਗਿਆ ਹੈਗਾ ਆ। ਸੋ ਇਹ ਜਿਹੜੀ ਲੇਟੈਸਟ ਅਪਡੇਟ ਆ ਸਾਨੂੰ ਜਿਹੜੇ ਟਰੱਕਰਸ ਆ ਉਹਨਾਂ ਨੇ ਉਸ ਬਾਬਤ ਦੱਸੀ ਹੈਗੀ ਆ। ਜੀ, ਅਗਲੀ ਖਬਰ ਸਰੋਤਿਆਂ ਨੂੰ ਯਾਦ ਹੋਊਗਾ, ਇੱਕ ਮਾਸ ਸ਼ੂਟਿੰਗ ਹੋਈ ਸੀ ਉਹਦੇ ਸਬੰਧ ਦੇ ਵਿੱਚ 2021 ਚ ਹੋਈ ਸੀ। 15 ਸਾਲਾਂ ਦਾ ਇਹ ਸਕੂਲੀ ਬੱਚਾ ਸੀ ਜਿਸ ਨੇ ਸਕੂਲ ਦੇ ਵਿੱਚ ਕੀਤੀ ਸੀ। ਹੁਣ ਯੂਰੀ ਨੇ ਉਹਦੀ ਮਦਰ ਜਿਹੜੀ ਆ ਜੈਨੀਫਰ ਕਰੰਬਲੇ, ਉਸ ਨੂੰ ਜਿਹੜਾ ਚਾਰਜ ਕੀਤਾ ਹੈਗਾ, ਕਿਉਂਕਿ ਕਹਿੰਦੇ ਵੀ ਉਹ ਉਸ ਗਨ ਨੂੰ ਕੰਟਰੋਲ ਨਹੀਂ ਕਰ ਸਕੀ ਤੇ ਉਸ ਨੂੰ ਕਨਵਿਕਟ ਕੀਤਾ ਗਿਆ ਇਨਵੋਲੰਟਰੀ ਮੈਨਸਲੌਟਰ ਦੇ ਵਿੱਚ। ਕਹਿੰਦੇ ਵੀ ਇਸ ਮਾਂ ਦਾ ਫਰਜ਼ ਬਣਦਾ ਸੀ ਵੀ ਮੈਂ ਆਪਣੇ 15 ਸਾਲਾਂ ਦੇ ਬੱਚੇ ਤੋਂ ਗਨ ਨੂੰ ਲੁਕੋ ਕੇ ਸੇਫ ਜਗ੍ਹਾ ਦੇ ਉੱਤੇ ਰੱਖਾਂ। ਈਥਨ ਕਰੰਬਲੇ ਨਾਮ ਦਾ ਇਹ 15 ਸਾਲਾਂ ਦਾ ਜਿਹੜਾ ਮੁੰਡਾ ਸੀ ਜਿਸ ਨੇ ਆਕਸਫੋਰਡ ਹਾਈ ਸਕੂਲ ਦੇ ਵਿੱਚ ਨਵੰਬਰ 30 2021 ਨੂੰ ਮਾਸ ਸ਼ੂਟਿੰਗ ਕੀਤੀ ਸੀ। ਹੁਣ ਉਸ ਦੇ ਸਬੰਧ ਦੇ ਵਿੱਚ ਉਸ ਦੀ ਮਾਂ ਨੂੰ ਜਿਹੜਾ ਆ ਉਹ ਚਾਰਜ ਕੀਤਾ ਗਿਆ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇੱਕ ਵਿਸ਼ੇਸ਼ ਰਿਪੋਰਟ ਇਸ ਟਾਈਮ ਸਾਹਮਣੇ ਆ ਰਹੀ ਆ ਵੀ ਰਿਕਾਰਡ ਨੰਬਰ ਆਫ ਅਮਰੀਕਨਸ, ਵੀ ਬਹੁਤ ਜ਼ਿਆਦਾ ਅਮਰੀਕਨਸ ਇਸ ਟਾਈਮ ਆਪਣਾ ਰੈਂਟ ਵੀ ਅਫੋਰਡ ਨਹੀਂ ਕਰ ਪਾ ਰਹੇ। ਲਾਅ ਮੇਕਰਸ ਕਹਿੰਦੇ ਵੀ ਭੱਜ ਨੱਸ ਕਰ ਰਹੇ ਆ ਵੀ ਕਿਸੇ ਤਰੀਕੇ ਦੀ ਕੋਈ ਮਦਦ ਹੋ ਸਕੇ। ਇੱਕ ਸਟੋਰੀ ਰਨ ਕੀਤੀ ਆ AP ਨੇ ਡੈਨਵਰ ਕੋਲੋਰਾਡੋ ਤੋਂ। ਸਿੰਗਲ ਮੌਮ ਆ ਇੱਕ ਕੈਟਲਿਨ ਕੋਲਬਰਟ, ਉਹਦੇ 2 ਬੈਡਰੂਮ ਅਪਾਰਟਮੈਂਟ ਦਾ ਜਿਹੜਾ ਕਿਰਾਇਆ ਆ ਪਹਿਲਾਂ ਡਬਲ ਹੋਇਆ, ਫਿਰ ਟ੍ਰਿਪਲ ਹੋਇਆ, ਫਿਰ ਕੁਆਡਰੁਪਲ 4 ਗੁਣਾ ਤੱਕ ਜਿਹੜਾ ਉਹ ਵੱਧ ਗਿਆ। 750 ਤੋਂ $3374 ਤੱਕ ਇਹ ਪਹੁੰਚ ਗਿਆ ਮਹਿਜ 10 ਸਾਲਾਂ ਦੇ ਵਿੱਚ। ਕਹਿੰਦੇ ਵੀ ਇਹਦੇ ਵਾਂਗੂ ਹੋਰ ਬਹੁਤ ਸਾਰੇ ਮਿਲੀਅਨਸ ਆਫ ਅਮਰੀਕਨ ਇਸ ਟਾਈਮ ਇਹ ਮਹਿੰਗਾਈ ਦੀ ਤੇ ਰੈਂਟ ਦੀ ਜਿਹੜੀ ਮਾਰ ਆ ਜੋ ਬਹੁਤ ਜ਼ਿਆਦਾ ਇਸ ਟਾਈਮ ਵਧੇ ਹੋਏ ਆ ਉਸ ਤੋਂ ਜਿਹੜਾ ਉਹ ਚੱਲ ਰਹੇ ਹੈਗੇ ਆ। ਕਹਿੰਦੇ ਵੀ ਹਰ ਰੋਜ਼ ਸਾਡੇ ਮੂਹਰੇ ਇਹੀ ਸਵਾਲ ਹੁੰਦੇ ਆ ਵੀ ਰੈਂਟ ਪੇ ਕਰੀਏ ਜਾਂ ਨਿਆਣਿਆਂ ਦੀ ਸਵਿਮਿੰਗ ਕਲਾਸ ਦੀ ਟੀਮ ਦੀ ਫੀਸ ਦੇਣੀ ਆ, ਗਰੋਸਰੀ ਜਾਂ ਰੈਂਟ ਜਾਂ ਕਿੱਦਾਂ। ਕਹਿੰਦੀ ਇਸ ਮਹੀਨੇ ਇੰਨੀ ਜ਼ਿਆਦਾ ਬਜਟਿੰਗ ਕਰਨ ਤੋਂ ਬਾਵਜੂਦ ਵੀ ਮਹਿਜ $13 ਉਹਨਾਂ ਦੇ ਕੋਲ ਜਿਹੜੇ ਉਹ ਬਚੇ ਆ। ਅਨਅਫੋਰਡੇਬਲ ਰੈਂਟ ਇਨਕਰੀਜ਼ ਹੋਣ ਦੇ ਨਾਲ ਤੇ ਇਨਫਲੇਸ਼ਨ ਦੇ ਨਾਲ ਜਿਹੜੀਆਂ ਵਧੀਆਂ ਹੋਈਆਂ ਕੀਮਤਾਂ ਆ, ਅਫੋਰਡੇਬਲ ਹਾਊਸਿੰਗ ਦੀ ਜਿਹੜੀ ਸ਼ਾਰਟੇਜ ਆ ਪੈਂਡੈਮਿਕ ਰਿਲੀਫ ਤੋਂ ਬਾਅਦ ਦੇ ਵਿੱਚ, ਕਹਿੰਦੇ ਵੀ ਇਸ ਨੇ ਇਸ ਟਾਈਮ ਲੋਕਾਂ ਦਾ ਖਾਸਾ ਲੱਕ ਤੋੜਿਆ ਹੋਇਆ। ਉੱਦਾਂ ਨੋ ਡਾਊਟ ਇਕਨੋਮਿਕ ਮਾਹਰ ਯੈਨਟ ਯੈਲਨ, ਬਾਈਡਨ ਹੁਣੀ ਸਾਰੇ ਜਾਣੇ ਇਹ ਕਹਿ ਰਹੇ ਆ ਵੀ ਇਕਨੋਮੀ ਇਸ ਟਾਈਮ ਹੁਣ ਪੈਰਾਂ ਤੇ ਦੁਬਾਰਾ ਖੜ ਰਹੀ ਆ, ਵੀ ਇਦਾਂ ਦੀਆਂ ਆਪਾਂ ਨੂੰ ਰਿਪੋਰਟਸ ਜਿਹੜੀਆਂ ਆ ਉਹ ਦੇਖਣ ਨੂੰ ਸੁਣਨ ਨੂੰ ਮਿਲ ਰਹੀਆਂ ਆ। ਪਰ ਹਾਰਵਰਡ ਜੁਆਇੰਟ ਸੈਂਟਰ ਫਾਰ ਹਾਊਸਿੰਗ ਸਟੱਡੀਜ਼ ਦੇ ਲੇਟੈਸਟ ਡਾਟਾ ਜੋ ਕਿ ਜਨਵਰੀ ਦੇ ਵਿੱਚ ਪਿਛਲੇ ਮਹੀਨੇ ਰਿਲੀਜ਼ ਕੀਤਾ ਗਿਆ, 22.4 ਮਿਲੀਅਨ ਜਿਹੜੇ ਰੈਂਟਰ ਹਾਊਸ ਹੋਲਡ ਆ ਉਹਨਾਂ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ 30% ਤੋਂ ਵੱਧ ਆਪਣੀ ਇਨਕਮ ਆ ਸਿਰਫ ਰੈਂਟ ਦੇ ਉੱਤੇ ਜਿਹੜੀ ਉਹ
ਲਾਉਣੀ ਪੈ ਰਹੀ ਹੈਗੀ ਆ। ਅਫੋਰਡੇਬਲ ਜਿਹੜੇ ਯੂਨਿਟਸ ਆ ਉਹ ਇੱਕ ਟਾਈਮ ਦੇ ਉੱਤੇ 7.2 ਮਿਲੀਅਨ ਯੂਨਿਟ ਅਵੇਲੇਬਲ ਹੁੰਦੇ ਸੀਗੇ ਪਰ ਸਾਲ, ਉਹ ਘਟ ਕੇ 10 ਸਾਲਾਂ ਦੇ ਵਿੱਚ ਮਹਿਜ 2.1 ਮਿਲੀਅਨ ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕੇ ਹੈਗੇ ਆ। ਸੋ ਜੇ ਤੁਸੀਂ ਦੇਖੀਏ ਤਾਂ ਇਹ ਹਾਲਾਤ ਇਕੱਲੇ ਡੈਨਵਰ ਕੋਲੋਰਾਡੋ ਹੀ ਨਹੀਂ, ਮੁਲਕ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਇਹੀ ਹਾਲਾਤ ਬਣੇ ਪਏ ਆ। ਨੋ ਡਾਊਟ ਕਈ ਥਾਵਾਂ ਦੇ ਉੱਤੇ ਮਿਨੀਮਮ ਵੇਜ ਵੱਧ ਰਹੀ ਆ, ਪਰ ਕੀ 10 ਸਾਲਾਂ 'ਚ ਤੁਹਾਡੀ 4 ਗੁਣਾ ਜਾਂ 5 ਗੁਣਾ ਜਾਂ 6 ਗੁਣਾ ਇਨਕਮ ਵੱਧ ਗਈ ਆ? ਉਹਦਾ ਆਂਸਰ ਤਾਂ ਬਹੁਤਿਆਂ ਦੇ ਲਈ ਨੋ ਹੋਊਗਾ, ਪਰ ਕਿਰਾਏ ਤੇ ਮਹਿੰਗਾਈ ਨੇ ਇਸ ਤਰੀਕੇ ਦੇ ਨਾਲ ਲੋਕਾਂ ਦਾ ਇਸ ਟਾਈਮ ਜੀਣਾ ਦੁਰਭਰ ਕੀਤਾ ਹੋਇਆ ਹੈ। ਕਿਰਾਏ ਤੋਂ ਬਿਨਾਂ ਜੇ ਆਪਾਂ ਕਰਜ਼ੇ ਦੀ ਗੱਲ ਕਰੀਏ, ਅਮਰੀਕਾ ਦੇ ਜਿਹੜੇ ਹਾਊਸ ਹੋਲਡ ਆ ਉਹਨਾਂ ਦਾ ਕ੍ਰੈਡਿਟ ਕਾਰਡ ਦਾ ਜਿਹੜਾ ਕਰਜ਼ਾ ਆ ਉਸਨੇ ਵੀ ਰਿਕਾਰਡ ਤੋੜ ਦਿੱਤਾ ਆ। $212 ਬਿਲੀਅਨ ਹੋਰ ਚੜ ਗਿਆ। ਟੋਟਲ ਹਾਊਸ ਹੋਲਡ ਡੈਪਟ, ਜਿਹੜਾ ਹਾਊਸ ਹੋਲਡ ਦਾ ਕਰਜ਼ਾ ਅੱਜ ਦੀ ਡੇਟ 'ਚ $17.5 ਟ੍ਰਿਲੀਅਨ ਆ। ਫੋਰਥ ਕੁਆਟਰ ਆਫ 2023 ਇਹ ਨਿਊਯਾਰਕ ਜੋ ਫੈਡਰਲ ਰਿਜ਼ਰਵ ਬੈਂਕ ਆਫ ਨਿਊਯਾਰਕ ਆ ਉਹਨਾਂ ਨੇ ਅੱਜ ਰਿਪੋਰਟ ਕੀਤਾ ਆ। ਕ੍ਰੈਡਿਟ ਕਾਰਡ ਦਾ ਬੈਲੈਂਸ $50 ਬਿਲੀਅਨ ਹੋਰ ਐਡ ਹੋ ਗਿਆ, ਜੋ ਕ੍ਰੈਡਿਟ ਕਾਰਡ ਦਾ ਬੈਲੈਂਸ ਰਾਈਟ ਨਾਓ $1.13 ਟ੍ਰਿਲੀਅਨ ਹੈਗਾ ਆ। ਸੋ ਲੋਕ ਕਰਜ਼ੇ ਦੇ ਕਰਜ਼ਾ ਜਿਹੜਾ ਚੱਕੀ ਜਾਂਦੇ ਆ। ਸੋ ਇਕੋਨੋਮਿਸਟ ਮੈਨੂੰ ਲੱਗਦਾ ਉਹਦੇ ਬੇਸ ਤੇ ਹੀ ਆਪਣਾ ਜਿਹੜਾ ਆ ਦੱਸੀ ਜਾਂਦੇ ਆ। ਉਹ ਕਹਿੰਦੇ ਆ ਨਾ ਵੀ ਸਪੈਂਡਿੰਗ ਕਹਿੰਦੇ ਜੀ ਪੂਰੀ ਆ ਸਪੈਂਡਿੰਗ। ਹੁਣ ਪਰ ਜੇ ਤੁਸੀਂ ਆਪਣੇ ਵੱਲ ਖੁਦ ਵੱਲ ਆਪਾਂ ਦੇਖੀਏ ਵੀ ਸਾਡੀ ਘਰ ਦੀ ਪੇਮੈਂਟ ਕਿੰਨੀ ਆ, ਇੰਸ਼ੋਰੈਂਸ ਆ ਕਿੰਨੀਆਂ ਆ, ਸਾਡਾ ਰੈਂਟ ਕਿੰਨਾ ਆ, ਕ੍ਰੈਡਿਟ ਕਾਰਡਾਂ ਨਹੀਂ ਦੇਖੋ ਹਰਜੋਤ ਸਿੰਘ ਜੀ, ਕੱਲ ਵੀ ਜਿੱਦਾਂ ਤੁਸੀਂ ਦੱਸਿਆ ਵੀ 2000 ਤੁਹਾਡੀ ਘਰ ਦੀ ਜਿਹੜੀ ਇੰਸ਼ੋਰੈਂਸ ਆ ਜਦੋਂ 12000 ਹੋ ਜਾਣੀ ਤੇ ਕੀ ਕਰੂਗਾ ਤੁਹਾਡਾ ਬਜਟ? ਉੱਥੇ ਤਾਂ ਧੂਆਂ ਨਿਕਲਣਾ, ਭੱਠਾ ਤੇ ਬਹਿਣਾ ਹੀ ਬਹਿਣਾ ਆ। ਸੋ ਹਾਲਾਤ ਇਹ ਇਦਾਂ ਦੇ ਜਿਹੜੇ ਕਈਆਂ ਦੇ ਲਈ ਬਣ ਗਏ ਆ। ਕੋਈ ਨਾ ਸੋਚਿਆ ਹੋਇਆ ਉਦਾਂ ਦਾ ਖਰਚਾ ਜਦੋਂ ਮੋਹਰੇ ਆ ਜਾਂਦਾ ਆ ਤਾਂ ਫਿਰ ਭਾਈ ਹੱਥ ਖੜੇ ਹੋ ਜਾਂਦੇ ਆ। ਇਹ ਇੱਕ ਨਹੀਂ, ਬਹੁਤ ਸਾਰੇ ਲੋਕ ਇਸ ਤੋਂ ਜਿਹੜੇ ਇਸ ਟਾਈਮ ਪੀੜਤ ਚੱਲ ਰਹੇ ਆ। ਤੇ ਅੱਜ ਦੀ ਆਪਾਂ ਬ੍ਰੇਕ ਵੀ ਲੈਣੀ ਆ ਤੇ ਅੱਜ ਦੀ ਜਿਹੜੀ ਆਟੋ ਲੋਨ ਨੂੰ ਲੈ ਕੇ ਜਿਹੜੀ ਖਬਰ ਹੈਗੀ ਆ, ਉਹ ਕਹਿੰਦੇ ਪਈ ਕਾਰਾਂ ਦੇ ਜਿਹੜੇ ਲੋਨ ਆ ਉਹ ਆਲਰੇਡੀ ਡਿਲਿੰਕੁਐਂਟ ਹੋਣੇ ਸ਼ੁਰੂ ਹੋ ਗਏ ਆ। ਬਹੁਤ ਸਾਰੇ ਲੋਕਾਂ ਨੇ ਕਾਰਾਂ ਦੀਆਂ ਪੇਮੈਂਟਾਂ ਦੇਣੀਆਂ ਬੰਦ ਕਰ ਦਿੱਤੀਆਂ ਹੈਗੀਆਂ ਜੀ। ਉਸ ਦੇ ਉੱਤੇ ਵੀ ਚਰਚਾ ਕਰਾਂਗੇ, ਗੱਲਬਾਤ ਕਰਾਂਗੇ। ਹੋਰ ਰਹਿ ਗਈਆਂ ਖਬਰਾਂ ਦੇ ਉੱਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚਲੀਏ। ਅਮਰੀਕਾ ਪਹਿਲੀ ਵਾਰੀ ਮੈਕਸੀਕੋ ਤੋਂ ਜਿਹੜਾ ਟ੍ਰੇਡ ਆ ਰਿਹਾ ਅਮਰੀਕਾ ਦੇ ਵਿੱਚ, ਉਸਨੇ ਚਾਈਨਾ ਨੂੰ ਬੀਟ ਕਰ ਦਿੱਤਾ ਹੈਗਾ। ਯੂਨਾਈਟਿਡ ਸਟੇਟਸ ਦੇ ਵਿੱਚ ਜਿਹੜੀਆਂ ਗੁੱਡਸ ਮੈਕਸੀਕੋ ਤੋਂ ਆਈਆਂ 2023 ਦੇ ਵਿੱਚ, ਪਿਛਲੇ 20 ਸਾਲਾਂ ਦੇ ਦੌਰਾਨ ਉਹ ਚਾਈਨਾ ਨਾਲੋਂ ਵੱਧ ਆਈਆਂ। ਬਹੁਤ ਸਾਰੀਆਂ ਕੰਪਨੀਆਂ ਧੜਾ ਧੜ ਮੈਕਸੀਕੋ ਦੇ ਵਿੱਚ ਖੁੱਲ ਰਹੀਆਂ ਹੈਗੀਆਂ। ਸੈਲਟੀਲੋ ਨਾਮ ਦੀ ਇੱਕ ਕੰਪਨੀ ਆ, ਕੈਟਰਪਿਲਰ ਬਣਾਉਂਦੇ ਹੈਗੇ ਆ। ਉਹ ਕਹਿੰਦੇ ਪਈ ਸਾਡਾ 180 ਮਿਲੀਅਨ ਡਾਲਰ ਦਾ ਜਿਹੜਾ ਬਿਜ਼ਨਸ ਹੋਇਆ ਹੈਗਾ। ਇਸੇ ਤਰ੍ਹਾਂ ਹੋਰ ਇੱਕ ਜੋ ਕੰਪਨੀ ਆ, ਉਹ ਇਹ ਕਹਿ ਰਹੀ ਆ ਵੀ ਅਸੀਂ ਸ਼ਨਾਈਡਰ, ਉਹਨਾਂ ਦੇ 15 ਪਲਾਂਟ ਆਲਰੇਡੀ ਹੈਗੇ ਆ ਤੇ 16ਵਾਂ ਪਲਾਂਟ ਉਹ ਉੱਥੇ ਖੋਲਣ ਜਾ ਰਹੇ ਹੈਗੇ ਆ। 16,000 ਤੋਂ ਵੱਧ ਇਸ ਕੰਪਨੀ ਦੇ EMPLOYE ਮੈਕਸੀਕੋ ਦੇ ਵਿੱਚ ਹੈਗੇ ਆ ਤੇ ਬਹੁਤ ਜਲਦੀ ਕਹਿੰਦੇ ਅਸੀਂ 20,000 ਨੂੰ ਰੀਚ ਕਰ ਜਾਵਾਂਗੇ। ਤੇ 75 ਤੋਂ ਲੈ ਕੇ 85% ਤੱਕ ਸ਼ਨਾਈਡਰ ਕੰਪਨੀ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਇਸ ਟਾਈਮ ਮੈਕਸੀਕੋ ਦੇ ਵਿੱਚ ਹੋ ਰਹੀ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਇਕਨੋਮਿਸਟ ਇਹ ਕਹਿ ਰਹੇ ਆ ਵੀ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਟੈਰਿਫ ਲਾਏ ਸੀ ਕਾਫੀ ਚੀਜ਼ਾਂ ਦੇ ਉੱਤੇ, ਚਾਈਨਾ ਦੀਆਂ ਜਿਹੜੀਆਂ ਸੀਗੀਆਂ, ਉਹ ਉਹਨਾਂ ਦਾ ਜਿਹੜਾ ਉੱਥੋਂ ਇੱਥੇ ਆਉਣਾ ਬਹੁਤ ਘਟ ਗਿਆ ਹੈਗਾ। ਜਿਹੜੀਆਂ ਚੀਜ਼ਾਂ ਦੇ ਉੱਤੇ ਟੈਰਿਫ ਨਹੀਂ ਲੱਗੇ ਉਹ ਹੈਗੇ, ਉਹਨਾਂ ਦੇ ਵਿੱਚ ਜਿਹੜਾ ਆ ਵਾਧਾ ਹੋਇਆ ਹੈਗਾ। ਜੀ ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਪਾਕਿਸਤਾਨ ਤੋਂ ਮਾੜੀ ਖਬਰ ਆ ਰਹੀ ਹੈ। ਉੱਥੇ ਪਾਰਲੀਮੈਂਟਰੀ ਇਲੈਕਸ਼ਨਾਂ ਹੋਣੀਆਂ ਕੱਲ੍ਹ ਨੂੰ, ਪਰ ਉਸ ਤੋਂ ਪਹਿਲਾਂ ਬਲੋਚਿਸਤਾਨ ਦੇ ਇਲਾਕੇ ਦੇ ਵਿੱਚ ਦੋਹਰਾ ਬੰਬ ਧਮਾਕਾ ਹੋਇਆ ਹੈਗਾ ਆ। ਸੋ ਕਹਿੰਦੇ ਵੀ ਇਹ ਪੇਅਰ ਆਫ ਬੋਮਬਿੰਗ ਹੋਈ ਆ। ਇਹ ਇਲੈਕਸ਼ਨ ਆਫਿਸਿਸ ਦੇ ਉੱਤੇ, ਪੋਲੀਟੀਕਲ ਪਾਰਟੀ ਦੇ ਉੱਤੇ ਤੇ ਇੱਕ ਇੰਡੀਪੈਂਡੈਂਟ ਕੈਂਡੀਡੇਟ ਦੇ ਦਫ਼ਤਰਾਂ ਦੇ ਬਾਹਰ ਹੋਈ ਆ। ਤੇ ਇਹ ਧਮਾਕਿਆਂ ਦੇ ਵਿੱਚ 24 ਜਾਣਿਆਂ ਦੇ ਹੁਣ ਤੱਕ ਘੱਟੋ ਘੱਟ ਮਰਨ ਦੀ ਖਬਰ ਜਿਹੜੀ ਉਹ ਆਈ ਆ ਤੇ 2 ਦਰਜਨ ਤੋਂ ਵੱਧ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਆ। ਪਹਿਲਾ ਅਟੈਕ ਪਾਸ਼ਨ, ਇਹ ਬਲੋਚਿਸਤਾਨ ਪ੍ਰੋਵਿੰਸ ਦੇ ਵਿੱਚ ਜਿਹੜਾ ਇੱਕ ਡਿਸਟ੍ਰਿਕਟ ਆ, ਉੱਥੇ ਜਿਹੜਾ ਉਹ ਵਾਪਰਿਆ। ਉਸ ਧਮਾਕੇ ਵਿੱਚ 14 ਜਾਣਿਆਂ ਦੀਆਂ ਮੌਤਾਂ ਜਿਹੜੀਆਂ ਉਹ ਹੋਈਆਂ ਆ। ਸੋ ਉਹਨਾਂ ਦੇ ਵਿੱਚ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਫਿਰ ਨਜ਼ਦੀਕੀ ਹਸਪਤਾਲ ਦੇ ਵਿੱਚ ਲੈ ਕੇ ਆਇਆ ਗਿਆ। ਇਸ ਤੋਂ ਇਲਾਵਾ ਕਹਿੰਦੇ ਬਾਅਦ ਦੇ ਵਿੱਚ ਦੂਜਾ ਧਮਾਕਾ ਇਲੈਕਸ਼ਨ ਆਫਿਸ, ਜਿਹੜਾ ਪੋਲੀਟੀਸ਼ੀਅਨ
ਫਜ਼ਲੂਰ ਰਹਿਮਾਨ ਜਮਾਇਤ ਉਲੇਮਾ ਇਸਲਾਮ ਪਾਰਟੀ ਆ, ਉਹਦੇ ਦਫ਼ਤਰ ਦੇ ਬਾਹਰ ਹੋਇਆ ਕਿਲਾ ਸੈਫੁੱਲਾ ਬਲੋਚਿਸਤਾਨ ਦੇ ਵਿੱਚ, ਜਿਹਦੇ ਵਿੱਚ 10 ਜਾਣਿਆਂ ਦੇ ਮਰਨ ਦੀ ਖਬਰ ਜਿਹੜੀ ਉਹ ਆ ਰਹੀ ਹੈਗੀ ਹੈ। ਇਹ ਹਮਲਾ ਉਸ ਟਾਈਮ ਦੇ ਉੱਤੇ ਹੋਇਆ ਜਦੋਂ ਪਾਰਲੀਮੈਂਟਰੀ ਇਲੈਕਸ਼ਨਾਂ ਦੇ ਕਰਕੇ ਸਿਕਿਉਰਿਟੀ ਅਜੇ ਬਹੁਤ ਜ਼ਿਆਦਾ ਟਾਈਟ ਹੈਗੀ ਆ, ਪਰ ਫਿਰ ਵੀ ਇਹ ਜਿਹੜੇ ਹਮਲੇ ਹੋ ਚੁੱਕੇ ਆ। ਉੱਥੇ ਇੱਕ ਬਲੋਚਿਸਤਾਨ ਲਿਬਰੇਸ਼ਨ ਆਰਮੀ ਆ, ਉਹ ਪਹਿਲਾਂ ਵੀ ਬਲੋਚਿਸਤਾਨ ਜਿਹੜਾ ਬਾਰਡਰ ਦੇ ਨਾਲ ਲੱਗਦਾ ਅਫਗਾਨਿਸਤਾਨ ਤੇ ਈਰਾਨ ਦੇ, ਉੱਥੇ ਹਮਲੇ ਉਹਨਾਂ ਨੇ ਪਹਿਲਾਂ ਵੀ ਕੀਤੇ ਹੈਗੇ ਆ। ਜੀ ਰਸ਼ੀਆ ਵਾਲੇ ਬਾਰ-ਬਾਰ ਫਿਰ ਯੂਕਰੇਨ ਦੇ ਵਿੱਚ ਅਟੈਕ ਕਰ ਰਹੇ ਆ। ਉਹਨਾਂ ਨੇ ਯੂਕਰੇਨ ਦੇ ਕਈ ਜਿਹੜੀ ਜਗ੍ਹਾ ਆ ਉੱਥੇ ਮਿਜ਼ਾਈਲ ਦੇ ਨਾਲ ਅਟੈਕ ਕੀਤਾ ਆ, ਜਿਹਦੇ ਨਾਲ 5 ਲੋਕਾਂ ਦੀ ਮੌਤ ਹੋਈ ਆ, 50 ਤੋਂ ਵੱਧ ਲੋਕ ਅਫੈਕਟਡ ਹੋਏ ਆ, ਜਿਨ੍ਹਾਂ ਦੇ ਵਿੱਚ ਪ੍ਰੈਗਨੈਂਟ ਬੀਬੀਆਂ ਵੀ ਸੀਗੀਆਂ। ਕੈਪੀਟਲ ਕੀਵ ਜੋ ਯੂਕਰੇਨ ਦੀ ਆ, ਉੱਥੇ ਯੂਰਪੀਅਨ ਯੂਨੀਅਨ ਦੇ ਇੱਕ ਟੌਪ ਦੇ ਡਿਪਲੋਮੈਟ ਜੋਸਫ ਬੋਰੈਲ ਉਹ ਅੱਜ ਪਹੁੰਚ ਰਹੇ ਆ, ਤੇ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਰਸ਼ੀਆ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ਆ ਉੱਥੇ ਇਹ ਅਟੈਕ ਕੀਤਾ ਗਿਆ ਹੈ। ਜੀ ਇਲਨ ਮਸਕ ਦੀ ਜਿਹੜੀ ਕੰਪਨੀ ਆ, ਇੱਕ ਜਿਹੜੀ ਦਿਮਾਗ ਦੇ ਵਿੱਚ ਚਿਪ ਲਾਉਣ ਵਾਲੀ ਆ, ਉਸ ਦੇ ਵਿੱਚ ਉਹ ਇਹ ਕਹਿ ਰਹੇ ਆ ਵੀ ਉਹ ਦਿਨ ਦੂਰ ਨਹੀਂ ਆ ਜਦੋਂ ਇਨਸਾਨ ਆਪਣੇ ਦਿਮਾਗ ਨੂੰ ਕੰਪਿਊਟਰ ਦੇ ਨਾਲ ਜਿਹੜਾ ਉਹ ਕੰਟਰੋਲ ਕਰ ਸਕਣਗੇ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਆ। ਇਲਨ ਮਸਕ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਸੀ ਵੀ ਉਹਨਾਂ ਦੀ ਜਿਹੜੀ ਕੰਪਨੀ ਨਿਊਰਾਲਿੰਕ ਆ, ਉਹਦੇ ਦਿਮਾਗੀ ਚਿਪ ਉਹ ਇੱਕ ਇਨਸਾਨ ਦੇ ਵਿੱਚ ਹਿਊਮਨ ਟ੍ਰਾਇਲ ਦੇ ਵਿੱਚ ਸਕਸੈਸਫੁਲੀ ਸਫਲਤਾਪੂਰਵਕ ਉਹ ਲਗਾਏ ਜਾ ਚੁੱਕੇ ਆ। ਸੋ ਇਸ ਸੰਬੰਧ ਦੇ ਵਿੱਚ ਹੁਣ ਜਿਹੜੀ ਬਹਿਸ ਕਹਿੰਦੇ ਵੀ ਹੋਰ ਵੀ ਜ਼ਿਆਦਾ ਤੇਜ਼ ਹੋਈ ਆ। ਵੀ ਇਹ ਪੋਸਟ ਜਿਹੜੀ ਉਹਨੇ ਨੇ ਟਵਿੱਟਰ ਦੇ ਉੱਤੇ, ਐਕਸ ਦੇ ਉੱਤੇ ਜਿਹੜੀ ਉਹ ਪਾਈ ਸੀਗੀ, ਵੀ ਕਹਿੰਦੇ ਵੀ ਇਸ ਦੇ ਨਾਲ ਜਿਹੜੀ ਦਿਮਾਗ ਦੀ ਗਤੀਵਿਧੀ ਦਾ ਆ ਉਹ ਪਤਾ ਲੱਗ ਰਿਹਾ ਆ। ਮੋਸਟਲੀ ਨਿਊਰੋਲਿੰਕ ਇਹਨਾਂ ਨੇ ਇਸ ਹਿਸਾਬ ਦੇ ਨਾਲ ਕੰਪਨੀ ਨੂੰ ਬਣਾਇਆ ਵੀ ਜਿਹੜੇ ਲੋਕ ਦਿਮਾਗੀ ਤੌਰ ਦੇ ਉੱਤੇ ਕੰਟਰੋਲ ਜਿਨ੍ਹਾਂ ਦਾ ਕਰਨਾ ਔਖਾ ਹੁੰਦਾ ਆ, ਵੀ ਚਿਪ ਦੇ ਜ਼ਰੀਏ ਉਹ ਆਪਣੇ ਦਿਮਾਗ ਦੇ ਕੰਟਰੋਲ ਨੂੰ ਬੇਸਿਕਲੀ ਮਰੀਜ਼ਾਂ ਦੇ ਲਈ ਇਸ ਨੂੰ ਰੱਖਿਆ ਆ। ਪਰ ਕੀ ਇਸ ਦੇ ਅੱਗੇ ਹੋਰ ਕੀ ਅੱਗੇ ਵੱਧ ਸਕਦਾ ਆ, ਕੀ ਹੋਰ ਚੀਜ਼ਾਂ ਵੀ ਇਸ ਦੇ ਨਾਲ ਕੰਟਰੋਲ ਕੀਤੀਆਂ ਜਾ ਸਕਣਗੀਆਂ, ਜਾਂ ਕਿੰਨਾ ਕੁ ਸਫਲ ਰਹਿੰਦਾ ਆ, ਉਸ ਨੂੰ ਲੈ ਕੇ ਜਿਹੜੀ ਚਰਚਾ ਚੜੀ ਆ। ਪਰ ਇਸਨੇ ਕਿਹਾ ਵੀ ਇਨਸਾਨ ਦੇ ਦਿਮਾਗ ਦੇ ਵਿੱਚ ਜਿਹੜੀ ਚਿਪਸ ਨੂੰ ਸਫਲਤਾਪੂਰਵਕ ਲਾਉਣਾ ਆ, ਉਹ ਇੱਕ ਵੱਡੀ ਪਲਾਂਘ ਦੇ ਵਜੋਂ ਦੇਖਿਆ ਜਾ ਰਿਹਾ ਆ। ਜੀ ਤੇ ਆਪਾਂ ਖਬਰਾਂ ਦਾ ਸਮਾਂ ਸਮਾਪਤ ਆ, ਤੇ ਅਗਲੇ ਪ੍ਰੋਗਰਾਮ ਦੱਸਦੇ ਜਾਈਏ। ਜੀ ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮਲਦੀ ਹੁਣਾਂ ਦੇ ਨਾਲ ਪੇਸ਼ ਹੋਊਗਾ। ਮੈਂ ਆਵਾਂਗਾ ਨਾਲ ਹਨੇਰੀਆਂ ਦੇ 11:30 ਵਜੇ ਤੱਕ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ 11:30 ਤੋਂ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ, 1 ਤੋਂ 2 ਵਜੇ ਤੱਕ ਕੁਝ ਗੱਲਾਂ ਕੁਝ ਗੀਤ ਹੋਊਗਾ, 2 ਤੋਂ ਲੈ ਕੇ 2:30 ਵਜੇ ਤੱਕ ਮਿੰਟੂ ਗੁਰਸਰੀਆ ਹੁਣਾਂ ਦਾ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਜੋ ਪਹਿਲਾਂ ਸਵੇਰੇ 8 ਵਜੇ ਹੁੰਦਾ ਸੀ, ਉਹ ਦੁਪਹਿਰ 2 ਵਜੇ ਖਬਰ ਤੇ ਨਜ਼ਰ ਜਿਹੜਾ ਉਹ ਹੋਊਗਾ। ਤੇ ਫਿਰ ਉਸ ਤੋਂ ਉਪਰੰਤ 2:30 ਤੋਂ 3 ਵਜੇ ਦੇ ਵਿੱਚ ਰਿਸ਼ਤੇ ਹੀ ਰਿਸ਼ਤੇ ਪ੍ਰੋਗਰਾਮ, 3 ਤੋਂ 4 ਪ੍ਰੋਗਰਾਮ ਸਾਂਝੀ ਸਾਥ। ਕੋਸ਼ਿਸ਼ ਹੋਊਗੀ ਵੀ ਅੱਜ ਜਰਨਲਿਸਟ ਅਵਤਾਰ ਸਿੰਘ ਹੁਣਾਂ ਦੇ ਨਾਲ ਵਿਸ਼ੇਸ਼ ਜਿਹੜੀ ਗੱਲਬਾਤ ਆ ਤੁਹਾਡੇ ਲਈ ਪੇਸ਼ ਜਿਹੜੀ ਉਹ ਕਰੀਏ। ਸੋ ਉਹ ਵੀ ਸੁਣਨਾ ਨਾ ਭੁੱਲਿਓ, ਬੜੀਆਂ ਅਹਿਮ ਜਿਹੜੀਆਂ ਗੱਲਾਂ ਆ ਉਸ ਦੇ ਵਿੱਚ ਆਪਣੇ ਨਾਲ ਸਾਂਝ ਪਾਉਣਗੇ। ਤੇ ਫਿਰ ਉਸ ਤੋਂ ਉਪਰੰਤ ਜਿਹੜਾ ਜੀ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਵਿਸਰ ਦਾ ਵਿਰਸਾ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, ਤੇ 6 ਤੋਂ ਲੈ ਕੇ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਜਿਹੜੇ ਆ ਉਹ ਆਪਾਂ ਜਿਹੜੇ ਉਹ ਸਰਵਣ ਕਰਾਂਗੇ। ਸੋ ਇੱਦਾਂ ਹੀ ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਚੱਲਦੇ ਰਹਿਣਗੇ। ਫਿਰ 8 ਵਜੇ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ, ਫਿਰ ਉਸ ਤੋਂ ਬਾਅਦ ਦੇ ਵਿੱਚ ਕਦੀ ਤੇ ਹੱਸ ਬੋਲਵੇ ਪ੍ਰੋਗਰਾਮ ਮਸੂਦ ਮੱਲੀ ਹੁਣਾਂ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਸੋ ਹੁਣ ਲੈਂਦੇ ਜੀ ਆਪਾਂ ਇਜਾਜ਼ਤ, ਤੇ ਸਾਡੇ ਦੋਨਾਂ ਵੱਲੋਂ ਹੀ ਸਭ ਨੂੰ ਪਿਆਰ ਸਤਿਕਾਰ ਸਨ ਕੀ ਰੱਖੀ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।